ਹਾਂਜੀ, ਬੜੇ ਦਿਨਾਂ ਦਾ ਚਾਅ ਸੀਗਾ ਵੀ ਮਿਰਜ਼ਾ ਸਾਹਿਬਾਂ ਦਾ ਜਾ ਕੇ ਮਜ਼ਾਰ ਦੇਖੀਏ, ਕੋਈ ਪੁਰਾਣੀ ਗੱਲ ਯਾਦ ਕਰੀਏ, ਕੋਈ ਪੁਰਾਣੀ ਕੋਈ ਗੱਲ ਚੇਤੇ ਕਰੀਏ ਵੀ ਸਾਡੇ ਹੈ ਇੱਥੇ ਲਾਗੇ ਹੀ, ਲੈਲਪੁਰ ਜ਼ਿਲ੍ਹਾ ਹੀ ਆ, ਅਸੀਂ ਵੀ ਲੈਲਪੁਰ ਜ਼ਿਲ੍ਹੇ 'ਚ ਆ। ਅਤੇ ਅੱਜ ਰੱਬ ਨੇ ਚਾਹਿਆ ਵੀ ਅਸੀਂ ਇੱਥੇ ਪਹੁੰਚ ਗਏ ਹਾਂ ਅਤੇ ਇੱਥੇ ਬਾਬਾ ਵਲੈਤ ਬੈਠਾ ਜੀ। ਇਹ ਬਾਬਾ ਵਲੈਤ ਇੱਥੇ ਕਹਿ ਲਓ ਵੀ ਗੱਦੀ ਨਸ਼ੀਨ ਹੈ, ਝਾੜੂ ਕਾਸਾ ਡਿਊਟੀ ਦਿੰਦਾ ਪੂਰੀ, ਆਏ ਗਏ ਮਹਿਮਾਨ ਦੀ ਆਓ ਭਗਤ ਬੜੀ ਕਰਦਾ। ਦੇਖੋ ਨਾ ਹੁਣ ਅਸੀਂ ਪਹਿਲੀ ਵਾਰੀ ਆਏ ਹਾਂ ਅਤੇ ਸਾਨੂੰ ਇਹਨੇ ਬੜੀ ਸੇਵਾ ਕੀਤੀ ਇਹਨੇ, ਅਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਇਹਨਾਂ ਦੇ ਬਾਰੇ 'ਚ ਵੀ ਕੁਝ ਸੁਣਦੇ ਹਾਂ ਅਤੇ ਨਾਲ ਮਿਰਜ਼ਾ ਸਾਹਿਬਾਂ ਦੀ ਗੱਲਬਾਤ ਵੀ ਇਹਨਾਂ ਕੋਲੋਂ ਸੁਣਦੇ ਹਾਂ। ਅੱਛਾ ਜੀ, ਕਹਿੰਦੇ ਆਮ ਤੌਰ 'ਤੇ ਨਾ ਕੋਈ ਵੀ ਕਹਾਣੀ ਹੈ ਨਾ ਜਿਹੜੀ ਉਹਦੀ ਹੁੰਦੀ ਹੈ ਕਿ ਰਿਸਰਚ ਅੱਛੀ ਤੁਹਾਨੂੰ ਪਤਾ ਲੱਗੇ ਕਿ ਯਾਰ ਅਸਲ ਗੱਲ ਕਿਸ ਤਰ੍ਹਾਂ ਸੀ। ਲੇਕਿਨ ਸਾਡੀ ਖੁਸ਼ਕਿਸਮਤੀ ਹੈ ਇਸ ਟਾਈਮ ਕਿ ਸਾਡੇ ਕੋਲ ਨਾ ਇਸ ਕਹਾਣੀ ਦੇ ਉਹ ਕਿਰਦਾਰ ਹੈ ਆ, ਯਾਨੀ ਕਿ ਜਿਹੜੀ ਕਹਾਣੀ ਅਸਲ ਹੈ ਉਹਨਾਂ ਦੀ ਨਸਲ ਮੌਜੂਦ ਆ ਹੈ। ਹਾਂ, ਇਹ ਬਾਬਾ ਵਲੈਤ ਜਿਹੜੇ ਆ ਨਾ ਇਹ ਮਿਰਜ਼ੇ ਦੀ ਨਸਲ 'ਚੋਂ ਆ। ਰਾਹ ਵਿਜਲ ਦੇ ਕਿੰਨੇ ਬੇਟੇ ਸੀ? ਇਹ ਚਾਰ ਆਣ ਮਿਰਜ਼ਾ, ਸਰਜਾ, ਗਰਜਾ, ਨੂਰ, ਸਮੰਦ, ਪੰਜਵੀਂ ਬੈਣ। ਅੱਛਾ, ਤੁਸੀਂ ਕਿਹਨਾਂ ਦੀ ਔਲਾਦ ਚੋਂ ਆ? ਅਸੀਂ ਜੀ ਗਰਜੇ ਦੀ ਬੈਠਿਆ ਡੇਕ ਸੀ, ਜਿੱਥੇ ਹੁਣ ਮਿਰਜ਼ੇ ਦਾ ਦਰਬਾਰ ਹੈ ਨਾ, ਇੱਥੇ ਚੜ੍ਹਦੇ ਡੇ ਕੇ ਆਗੇ ਕੁਤੇਬ ਲੱਗਦੀ, ਉਹਦੇ ਚੜ੍ਹਦੇ ਕਿਨਾਰੇ ਤੇ ਬੈਠਿਆ ਤੇ ਵਿਰਾਗ ਗਰਜੇ ਦੀ ਨਸਲ। ਅੱਛਾ, ਸਰਜੇ ਦੀ ਡੇਕ ਤੋਂ ਲੰਘਦੇ ਬੈਠੀ ਤਹਿਸੀਲ ਜੜਾਣਾ, ਜ਼ਿਲ੍ਹਾ ਫੈਸਲਾਬਾਦ, ਤੇ ਨੂਰ ਸਮੰਦ ਦੀ ਸਾਹੀਵਾਲ, ਇਹਦਾ ਤਿੰਨਾਂ ਬਰਾਮਦ ਜਿਹੜੀ ਹੈਗਾ ਨਸਲ ਚੱਲੀ ਹੁੰਦੀ। ਅੱਛਾ, ਤੁਹਾਡੇ ਕੋਲ ਇੱਕ ਸਵਾਲ ਇਹ ਸੀ ਕਿ ਤੁਸੀਂ ਕਿੰਨਵੀਂ ਪੁਸ਼ਤ ਚ ਆ ਜਿਹੜਾ ਇਸ ਟਾਈਮ? ਮਿਰਜ਼ੇ ਦੇ ਬਾਪ ਤੋਂ ਲੱਗ ਤੇ ਰਾਹ ਵੀ ਜਲਦੀ ਮੇਰੇ ਤੇ ਨਾਮੀ ਪੀੜੀ ਆਉਂਦੀ ਹੈ। ਹਾਂ, ਅੱਛਾ ਜੀ ਵਲੈਤ ਸਾਹਿਬ ਨਾ ਤੁਸੀਂ ਸਾਨੂੰ ਇਹ ਕਿੱਸਾ ਜਿਹੜਾ ਵਾ ਨਾ ਇਹ ਸੁਣਾਓ ਵੀ ਇਹ ਕਿੱਸਾ ਕਿਸ ਤਰ੍ਹਾਂ ਸੀ ਮਿਰਜ਼ਾ ਤੇ ਸਾਹਿਬਾਂ ਦਾ? ਇਸ ਤਰ੍ਹਾਂ ਕਿੱਸਾ ਵੀ ਜਿੱਥੇ ਹੁਣ ਬੈਠਿਆ ਨਾ, ਇਹ ਸੰਦੜ ਬਾਹਰ ਆਈ ਜੀ। ਜਦੋਂ ਮੋਰ ਸੰਦੜ ਬਾਹਰ ਚੋਂ ਉਹ ਰਿਸ਼ਤਾ ਮੰਗਿਆ ਸਾਡੇ ਖਰਲਾਂ ਕੋਲੋਂ। ਸਾਡੇ ਖਰਲਾਂ ਨੂੰ ਮੁਸਲਮਾਨ ਕੀਤਾ, ਇੱਕ ਰਾਜਾ ਕਰਨ ਹੋਇਆ ਰਿਆਸਤ ਬਾਵਲਪੁਰ ਦਾ। ਅੱਛਾ, ਇਹ ਜਿਹੜੇ ਸੇਖ ਸਿਲਵਾਣੇ ਰਜੋਏ ਵਾਲੇ ਤੇ ਚਣਿਓਟ ਪੀਰ ਬੈਠੇ ਨੇ, ਸੇਖ ਸਿਲਵਾਣੇ ਸੈਦਾਂ, ਉਹਨਾਂ ਦਾ ਵੀ ਉਹਦੇ ਰਕਬਾ ਉਹਦੀ ਸ਼ਰੀਫ ਹੈ, ਉਹਦੇ ਪੀਰਾਂ ਦਾ, ਜਿੱਥੇ ਉਹਨਾਂ ਦਾ ਸਜਰਾ ਪਾਗਲਮ ਨੇ ਚਾਹ ਕੋਈ ਸਾਡੀਆਂ ਸਾਰੀਆਂ ਕੌਮਾਂ ਦਾ ਉਹਨਾਂ ਦੇ ਕੋਲ ਸਜਰਾ ਹੈ। ਇਹ ਮੁੜ ਜਿਹੜਾ ਹੈ ਨਾ ਆਪਣਾ ਰਾਜਾ ਕਰਨ ਹੋਇਆ ਰਿਆਸਤ ਬਾਵਲਪੁਰ ਦੀ ਹੈ, ਜਿੱਥੋਂ ਮੁਸਲਮਾਨ ਹੁੰਦੇ ਆ। ਉਹ ਜਿਹੜਾ ਹੈ ਨਾ ਉਸ ਇੱਕ ਤੰਦੂਰ ਬਣਵਾਇਆ, ਉਹਨੂੰ ਕਿਨਾਂ ਨਜੂਮੀਆਂ ਦੱਸਿਆ, ਉਹ ਸੋ ਜਿਹੜਾ ਪੀਰ ਆਖੇ ਜਾਂ ਸੈਯਦ ਆਖੇ ਉਹਨੂੰ ਤੁਸੀਂ ਲਿਆਉਣਾ, ਉਹਨੂੰ ਤੰਦੂਰ ਬਣਿਆ, ਉਹਨੂੰ ਸ਼ਾਮ ਨੂੰ ਸੱਟਣਾ। ਜਿਹੜਾ ਅਸਲ ਸੈਯਦ ਸੀ ਉਹ ਨਾ ਸੜ ਸੀ। ਉਹ ਜਿਸ ਇਹ ਜਿਹੜਾ ਇਹਨਾਂ ਦਾ ਨੂਰੀ ਜੂਰੀ ਦਾ ਦਰਬਾਰ ਨੇ ਚਨੋਠ, ਇਹਨਾਂ ਮੈਂ ਥੋੜ੍ਹਾ ਜਿਹਾ ਵੇਰਵਾ ਨਹੀਂ ਲਿਆਂਦਾ, ਬਾਪ ਹੀ ਕਿ ਇਹ ਉਹਨਾਂ ਦੀ ਨਗਰੀ 'ਚ ਵਗ ਗਿਆ, ਨੂਰੀ ਹਜ਼ੂਰੀ ਵਾਲੇ, ਨੂਰੀ ਹਜ਼ੂਰੀ ਵਾਲੇ। ਇਹ ਵਗ ਗਿਆ ਆਪਣਾ ਉਸ ਜਿਹੜਾ ਆਪਣਾ ਹਾਂ ਕੀ ਉਹਦਾ ਨਾਮ ਰਾਜਾ ਕਰਨ ਦੀ ਨਗਰੀ ਹੈ। ਉਹਨੂੰ ਨੌਕਰਾਂ ਆਖਿਆ ਵੀ ਆਪਣੇ ਬਾਗ ਵਿੱਚ ਤੇ ਆਂਦਾ ਮੈਂ ਪੀਰ ਹਾਂ। ਉਹਨੂੰ ਸ਼ਾਮ ਲੈ ਗਏ, ਤੰਦੂਰ ਗਰਮ ਹੋ ਗਿਆ। ਜਿਸ ਗਰਮ ਹੋ ਗਿਆ ਨਾ, ਉਹਦਾ ਪੁੱਤਰ ਜੈਸਲ ਖਾਂ ਐਡਾ ਉਹ ਵੀ ਕੋਲ ਖੜਾ, ਉਹਨੂੰ ਸੱਟਣਾ ਨੇ ਵਿੱਚ ਖੂਹ ਦੇ ਸਵੇ ਪਾਰ ਦੇ ਢੱਕਣੀ ਉੱਥੋਂ ਲਾਉਣੀ ਨੇ ਤੇ ਕੱਢਣਾ। ਜਿਸ ਉਹਨੂੰ ਸੱਟਣ ਲੱਗੇ ਨੇ ਉਹ ਸੋਹਰਾ ਜੇ ਕਰਨ ਦਾ ਜਿਹੜਾ ਪੋਤਰਾ ਜੈਸਲ ਖਾਂ, ਉਹਦੀ ਵੀ ਚੌੜੀ ਫੱਦੀ ਦੋਵੇਂ ਵਿੱਚ ਉੱਤੇ ਨਾ ਢੱਕਣੀ ਦੇ। ਜਿਹੜੇ ਲਾਮ ਤੇ ਖੜੇ ਆਣ ਨਾ, ਉਹਨਾਂ ਆਖਿਆ ਵੀ ਲੈ ਰਾਜਾ ਕਰਨ ਤੇਰਾ ਵੀ ਪੁੱਤਰ ਇੱਕੋ ਕਾਤ, ਉਹ ਵੀ ਗਿਆ। ਆਖਿਆ ਚਲੋ ਠੀਕ ਗਿਆ, ਤੇ ਹੁਣ ਤੁਸੀਂ ਤੇ ਢੱਕਣੀ ਦਿਓ। ਸਵੇ ਪਾਰ ਦੇ ਲਿਆਉਂਦੇ ਨਾ ਅੰਗਾਰੇ ਫੁੱਲ ਗੁਲਾਬ ਦੇ ਬਣੇ ਪਏ, ਤੇ ਨੂਰੀ ਹਜ਼ੂਰੀ ਦਾ ਜਿਹੜਾ ਦਾਦਾ ਕੁਰਾਨ ਸ਼ਰੀਫ ਦੀ ਤਿਲਾਵਤ ਪਿਆ ਕਰੇ। ਸੁਭਾਨ ਅੱਲਾਹ। ਉੱਥੋਂ ਜੀ ਉਹ ਰਾਜਾ ਕਰਨ ਮੁਸਲਮਾਨ ਹੋ ਗਿਆ, ਉਹਦੇ ਬੱਚੇ ਵੀ ਸਾਰੇ ਬੀਵੀ ਸਾਰੇ ਮੁਸਲਮਾਨ। ਉੱਥੋਂ ਸਾਡੀ ਲੀਹ ਚੱਲੀ। ਜਦੋਂ ਇਹ ਗੱਲ ਲੀਹ ਚੱਲੀ ਤੇ ਜੈਸਲ ਖਾਂ ਤੋਂ ਜਿਵੇਂ ਜਿਵੇਂ ਅਗਾਂ ਬੱਚੇ ਹੁੰਦੇ ਆ ਉਵੇਂ ਉਵੇਂ ਇੱਕ ਸਾਡੀ ਹੱਲ ਪਾਉਂਦੀ। ਜੇ ਪਹਿਲੇ ਸਭ ਤੋਂ ਪਹਿਲੇ ਸਾਡਾ ਹੋਇਆ ਖਰੋਲ। ਖਰੋਲ ਦਾ ਐਵੇਂ ਕਰ ਲਓ ਵੀ ਜਦੋਂ ਖਰੋਲ ਹੋਇਆ ਉਹਦਾ ਕਰ ਲਾ ਵੀ ਉਹ ਵੀ ਮੱਲ ਹੋਇਆ, ਜਿਹੜੇ ਮੱਲ ਕੇ ਖਰਾਲ ਹੈ। ਜਿਹੜਾ ਜਦੋਂ ਮੁੜ ਮੀਰ ਹੋਇਆ ਉਹ ਮੀਰ ਕੇ ਖਰਾਲ ਬੁੱਚਵਾਂ ਨੇ। ਆਖੋਲ ਹੋਇਆ ਅਕਲ ਕੇ ਖਰਾਲ। ਜਦੋਂ ਸਾਈ ਹੋਇਆ ਉਹ ਸਾਈ ਖਰਾਲ। ਜਦੋਂ ਬੇਗਾ ਆਇਆ ਬੇਗੇ ਕੇ ਖਰਾਲ। ਇਹ ਸਾਰੀਆਂ 21 ਮਹੀਨੇ। ਜਦੋਂ ਨੂੰਹ ਆਇਆ ਨੂੰਹ ਕੇ ਖਰਾਲ। ਜਦੋਂ ਬਹਾਦਰ ਹੋਇਆ ਬਹਾਦਰ 21 ਮਹੀਆਂ ਸਾਡੀਆਂ ਖਰਲਾਂ ਦੀਆਂ। ਇੱਕ ਪੀਵਾਂ ਦੀ ਹਲ ਪਾਉਂਦੀ ਗਈ, ਮੁੜ ਸਾਡਾ ਇੱਕ ਖਰਲਾਂ ਦਾ ਜਿੱਥੋਂ ਖਰਾਲ ਦੀ ਅਗਾਂ ਨਸਲ ਚੱਲੀ ਹੈ। ਤੇ ਰਾਜੇ ਕਰਨ ਕੋਲ ਸਾਨੂੰ ਗਣੀ ਨਹੀਂ ਤੇ 30-35 ਪੀੜੀਆਂ ਕਿ 40 ਮੈਂ ਲਿਖਾਈ ਵੀ ਆਈ। ਉਹ ਇੱਥੇ ਸਜਰਾ ਮੈਂ ਰੱਖਿਆ ਤੋਂ 12 ਬਾੜ ਸੱਟਿਆ। ਉਹ ਜਿੱਥੋਂ ਮੁਸਲਮਾਨ ਹੋਇਆ 40-45 ਪੀੜੀ ਗੁਜ਼ਰ ਗਈ ਰਾਜਾ ਕਰਨ ਤੋਂ ਲੱਗ ਤੇ। ਜਦੋਂ ਰਾਜਾ ਕਰਨ ਮੁਸਲਮਾਨ ਹੋਇਆ
ਉਹਦੇ ਜਿੱਥੇ ਉਹਨੇ ਬੈਠਿਆ ਨੇ ਸੰਦਰ ਬਾਹਰ ਆਈ ਇੱਕ ਚੂੜਾ ਹੈ ਉਹਦੇ ਨਾਂ ਤੇ ਅੱਛਾ ਉਸ ਖਰਲਾਂ ਕੋਲੋਂ ਰਿਸ਼ਤਾ ਮੰਗ ਲਿਆ ਤੇ ਮੈਨੂੰ ਰਿਸ਼ਤਾ ਦਿਓ। ਖਰਲਾਂ ਆਖਿਆ ਵੀ ਤੇਰੇ ਨਾਲ ਕਰਨੇ ਆ। ਇਹ ਗਏ ਆਪਣਾ ਰਜੋਏ ਪੀਰਾਂ ਦੇ ਉਹਨਾਂ ਦੇ ਨਾਲ ਕਿਸੇ ਨੇ ਵੀ ਆਇਆ ਗੱਲ ਹੈ ਤਾਂ ਸਾਥੋਂ ਰਿਸ਼ਤਾ ਮੰਗਦਾ ਹੈ। ਹੋ ਸਕੇ ਤੁਸੀਂ ਇੰਝ ਕਰੋ, ਤੁਸੀਂ ਉਹਨੂੰ ਆਖੋ ਵੀ ਉਹਦੇ ਨਾਲ ਇੱਕ ਤਰੀਕ ਬਣਾਓ ਵੀ ਫਲਾਣੀ ਤਰੀਕ ਨੂੰ ਤੁਸੀਂ ਬਰਾਤ ਲੈ ਕੇ ਆ ਜਾਣਾ, ਉਹਨੂੰ ਰਿਸ਼ਤਾ ਆਦਰੋ। ਉਹਨਾਂ ਤਾਂ ਉਹਦੇ ਨਾਲ ਆਖਿਆ ਵੀ ਜਿਹੜੀ ਤੇਰੀ ਬਿਲਾਦਰੀ ਨਾ ਸਾਰੀ ਫਲਾਣੀ ਤਰੀਕ ਨੂੰ ਤੁਸੀਂ ਲੈ ਕੇ ਆ ਜਾਣਾ। ਖਰਲਾਂ ਆਖਿਆ ਉਹਨਾਂ ਜੀ ਕੋਈ ਕਿੱਲੇ ਇੱਕ ਦਾ ਵਾੜਾ ਬਣਾਇਆ ਕਿ ਚੌਂਕਣ ਵਾਲੀ ਦਾ ਹੁੰਦੇ ਢਿੰਗਰ 60 ਤੇ ਲਾਮ ਤੋਂ ਜਦੋਂ ਉਹ ਬਣਾਇਆ ਗਿਆ ਸਾਰੇ ਵਿੱਚ ਬਾਏ ਗਏ, ਇੱਕ ਬਾਏ ਰਾਈ ਕੀ ਕਿਦਾਂ ਜਿੰਦੇ ਚੂ ਚੁਰੇੜੇ ਖਰਾਲੇ ਉਹਦੇ ਨਾਲ ਚੁਰੇੜੇ ਖਰਾਲ ਨਿਕਾਹ ਕਰ ਲਿਆ। ਅੱਛਾ ਦੋਏ ਜਿਹੜੇ ਨੇ ਉਹਨਾਂ ਡਾਂਗਾ ਲੈ ਸੋ ਗਏ ਚਮਾ ਗੁੱਠੂ ਅੱਗ ਲਾ ਦਿੱਤੀ, ਉਹ ਸਾਰਾ ਸੜ ਗਿਆ ਉਹਨਾਂ ਕਨਮਾਈ ਸਾਂਦਾੜ ਚੂੜੇ ਦਾ। ਜਿਸ ਉਹ ਸੜ ਗਿਆ ਉੱਥੋਂ ਤੇ ਇਸ ਤਰ੍ਹਾਂ ਬਚੇ। ਇਹ ਮੁੜ ਜਦੋਂ ਮਿਰਜ਼ਾ ਹੋਇਆ ਤੇ ਰਾਮਤ ਹੋਇਆ, ਇਹ ਇੱਕ ਆਪਣਾ ਜਿਹੜਾ ਦਾਨਾ ਕੋਈ ਸਿੱਖ ਹੋਇਆ ਹੈ। ਅੱਛਾ ਉਹਦੇ ਨਾਂ ਤੇ ਤੁਹਾਡੀ 1 ਮਿੰਟ ਨਾਲ ਗੱਲ ਕੱਟਾਂਗਾ ਕਿ ਜਿਹੜਾ ਮਿਰਜ਼ੇ ਦਾ ਬਾਪ ਸੀ ਵੰਜਲ ਖਾਂ, ਉਹ ਕਿੰਨੇ ਭਾਈ ਸੀ? ਉਹ ਜੀ ਦੋਵੇਂ ਵੱਡਾ ਰਾਮਤ ਨਿੱਕਾ ਰਾ ਜਲਾਲ ਦੇ ਪੋਸਰਾਂ ਯਾਨੀ ਕਿ ਦਾਦਾ ਇਹਨਾਂ ਦਾ ਰਾ ਜਲਾਲ ਸੀ। ਜਲਾਲ ਠੀਕ ਹੈ ਟੁਰੋ ਉਹਦੇ ਜਿਆਦ ਇਹ ਉਹ ਮਰ ਗਿਆ ਆਪਣਾ ਦਾਨਾ ਸਿੱਖ। ਇਹ ਕਬਜ਼ਾ ਰਾਮਤ ਕਰ ਗਿਆ। ਜਲ ਪੱਠੇ ਬਾੜੇ ਵਾਲਾ ਸਿਰ ਕਰਦਾ ਰਾਮਤ ਸੀ ਆ। ਇਹ ਮੁੜ ਜਦੋਂ ਮਿਰਜ਼ਾ ਹੋਇਆ ਨਾ ਇਹ ਜਲ ਜ਼ਿਲ੍ਹੇ ਤੋਂ ਵਗ ਗਿਆ। ਖੀਵਾ ਮਾਣੀਆਂ ਦਾ ਜ਼ਿਲ੍ਹੇ ਜੰਗ ਤੋਂ 18-20 ਮੀਲ ਚਨੋਟ ਨੂੰ ਜਾ ਵੀ ਹੁਣ ਖਾਨ ਖੀਵਾ ਅੱਡਾ ਬਣ ਗਿਆ। ਮਿਰਜ਼ੇ ਦਾ ਬਾਪ ਉੱਥੇ ਮੱਝੀ ਚਰਾਈ ਵਾਸਤੇ ਲੈ ਗਿਆ। 5-6 ਮਹੀਨੇ ਮੱਝੀ ਰੱਖੋ। ਆਉਂਦੀ ਵਾਰੀ ਖਾਨ ਖੀਵੇ ਆਖਿਆ ਮੈਂ ਤੈਨੂੰ ਬੈਂਡ ਦਾ ਰਿਸ਼ਤਾ ਦੇਣਾ। ਜਲ ਆਖਿਆ ਵੀ ਜਦੋਂ ਮੈਂ ਪਿਛਾ ਦਾਨਾਬਾਦ ਗਿਆ ਨਾ ਰਾਮੂ ਨਾਲ ਸਲਾਹ ਕਰ ਤੇ ਮੁੜ ਦੱਸਾਂਗਾ। ਮੱਝੀ ਲਿਆ ਦੋ ਸੀ ਮੁੜ ਵਿਵਾਹ ਤੇ ਲਿਆ ਦੇ ਨਾਂ ਨਸੀਬੂ ਆਈ ਜਿੰਦੇ ਚ ਮਿਰਜ਼ਾ ਸਰਜਾ ਗਰਜਾ ਨੂਰ ਸਮਾਨ ਤੇ ਪੰਜਵੀਂ ਬੈਣ ਛੱਤੀ। ਇਹ ਚੌਂ ਬੈਣ ਬਿਰਾਂ ਤੋਂ ਪੰਜਵੀਂ ਥਾਂ ਤੇ ਮਾਂ ਦੀ ਕੋਕਾ ਹੀ ਸੁੱਕਾ ਆ। ਹਜ਼ਰਤ ਨੌਸ਼ਾ ਪਾਕ ਦਾ ਦਰਬਾਰ ਹੈ। ਇੱਥੋਂ ਕਾਦਰਾਬਾਦ ਵਾਲਾ ਜਿਹੜੇ ਪਿੰਡੀ ਬੱਟੀਆਂ ਦੇ ਤੋਂ ਅੱਗੇ ਚਨਾਹ ਦੇ ਉੱਤੇ ਚਨਾਹ ਤੋਂ ਚੜ੍ਹਦੇ ਹਜ਼ਰਤ ਨੌਸ਼ਾ ਪਾਕ ਟੁਰਦੇ ਦਾਨਾਬਾਦ ਆ ਗਏ। ਇਹ ਪੰਜਵੀਂ ਥਾਂ ਤੇ ਮਾਂ ਦੀ ਕੋਕਾ ਹੀ ਸੁੱਕਾ ਆ। ਉਸ ਤੋਂ ਦੁਆ ਕਰੇ ਉਹਨੇ ਆ ਗਿਆ ਵੀ ਜਦੋਂ ਡੀਵੇ ਇਹਦਾ ਨਾਮ ਮਿਰਜ਼ਾ ਰੱਖਣਾ। ਜਦੋਂ 8-9 ਸਾਲਾਂ ਦਾ ਹੋਇਆ ਜਿਵੇਂ ਬੈਂਟੇ ਹੁੰਦੇ ਨੇ ਇਸ ਤਰ੍ਹਾਂ ਏਡੇ ਚਦੋਲੇ ਬਣਾਵੇ ਅੱਗ 'ਚ ਪਕਾਵੇ। ਦਾਨਾਬਾਦ ਦੀਆਂ ਕੁੜੀਆਂ 40 ਖੂਹਾਂ ਨੇ 50 ਰਾਮਾ ਸ਼ਰਾਬ ਜਲ ਲਾ ਉਹ ਨਾ ਪਾਣੀ ਭਰਿਆ ਆਉਣਾ। ਇਸ ਗੁਲੇਲ ਗੱਤ ਕਦੀ ਕਿਸੇ ਘਰ ਦੇ ਘੜੇ ਤੋੜ ਦੇਣੇ ਕਦੀ ਕਿਸੇ ਘਰ ਦੇ ਮਿਰਜੇ। ਮਾਂ ਪਿਓ ਤੰਗ ਆ ਗਏ। ਉਹਨਾਂ ਆਖਿਆ ਨੂੰ ਮਾਮੇ ਦਾ ਘਰ ਗਲੀਏ ਚਾ ਨਾਨਕਿਆਂ ਤੇ ਖੀਵੇ। ਸਾਹਿਬਾਂ ਤੇ ਰਾਤ ਤੇ ਪੜ੍ਹਦੇ ਰਹੇ। ਹੁਣ ਕੋ 2-4 ਸਾਲ ਹੋ ਗਏ ਮਾਸਟਰ ਸ਼ਹੀਦ ਕੀਤੀ ਨੇ ਮਾਨਾ ਤਾਂ ਨਵੀਂ ਬਣੇ ਜਿੰਦੇ ਰਾਤ ਤੇ ਪੜ੍ਹਦੇ ਰਹੇ। 10 ਸਾਲ ਰਿਹਾ ਉੱਥੇ ਨਾਨਕਿਆਂ ਤੇ ਖਾਨ ਖੀਵੇ ਮਾਮੇ ਕੋਲ ਆਉਂਦਾ ਜਾਂਦਾ ਵੀ ਰਿਹਾ। ਮਾਂ ਪਿਓ ਨੂੰ ਮਿਲਦਾ ਰਿਹਾ ਉਹ ਵੀ ਮਿਲਦੇ ਰਹੇ। ਜਦੋਂ ਜੀ ਆਖਰੀ ਆਵੇਂ ਲੱਗਾ ਹੈ ਨਾ ਜਿਵੇਂ ਇੱਕ ਵੱਡੇ ਗੱਲ ਕਰਦਿਆਂ ਨੇ ਇੱਕ ਮੈਂ ਤੁਹਾਨੂੰ ਉਹ ਗੱਲ ਕਰ ਰਿਹਾ। ਠੀਕ ਹੈ। ਜਦੋਂ ਆਵੇਂ ਲੱਗੇ ਉਦੋਂ ਸਾਹਿਬਾਂ ਤੇ ਦਾਇਦ ਹੋ ਗਿਆ ਮਾਮੇ ਦੀ ਧੀ ਅਸੂ ਵੀ ਨਾ ਤੂੰ ਮੈਨੇ ਸ਼ਾਦੀ ਕਰਾਉਣੀ ਨਾ ਮੈਂ ਆਪਾਂ ਆਪਸ ਵਿੱਚ ਕਰਨੀ। ਠੀਕ ਉਸ ਵੀ ਕੋਈ ਮਾਂ ਪਿਓ ਨੂੰ ਆਖਿਆ ਇਸ ਵੀ ਕੋਈ ਨਾ ਮਨੀਜੀ ਚੁੱਪ ਹੋ ਗਈ। ਉਸ ਮਾਂ ਪਿਓ ਤੋਂ ਔਲਾਦ ਚਲਦੀ ਆਈ। ਇੱਕ ਦੋ ਵਾਰੀ ਮਾਂ ਪਿਓ ਨੂੰ ਕੋਈ ਗੱਲ ਨਹੀਂ ਹੋਈ ਬਕਾਇਦਾ ਨਹੀਂ ਕੋਈ ਮੰਗਣੀ ਨਹੀਂ ਹੋਈ। ਸਿਰਫ ਆਪ ਹੀ ਦੋਵਾਂ ਦਾ ਪਿਆਰ ਮੁਹੱਬਤ ਆ। 10 ਸਾਲ ਜੋ ਇਕੱਠੇ ਗੁਜ਼ਰੇ ਉਹਨੇ। ਇਹ ਘਰ ਆ ਗਿਆ। ਜਦੋਂ ਘਰ ਆ ਗਿਆ ਹਜ਼ਰਤ ਨੌਸ਼ਾ ਪਾਕ ਕੋ 20-21 ਸਾਲਾਂ ਪਿੱਛੋਂ ਟੁਰਦੇ ਮੁੜ ਦਾਨਾਬਾਦ ਆ ਗਏ। ਉਹਨੂੰ ਆਖੋ ਮੁਰਸ਼ਿਦਾ ਮੇਰੇ ਅੱਖ ਦੁਆ ਕਰੋ ਮੈਨੂੰ ਮਾਮੇ ਦੀ ਧੀ ਸਾਹਿਬਾਂ ਡੀ ਜਾਵੇ। ਹਜ਼ਰਤ ਨੌਸ਼ਾ ਪਾਕ ਆਖਿਆ ਮਿਰਜ਼ਾ ਯਾ ਦੁਨੀਆ ਤੇ ਨਾਂ ਰੱਖ ਲਾ ਤੇ ਯਾ ਸਾਹਿਬਾਂ ਰੱਖ ਲਾ। ਇਹਦੇ ਮੂੰਹ ਨਿਕਲੀ ਜੇ ਮੇਰਾ ਮੁੜ ਦੁਨੀਆ ਤੇ ਨਾਂ ਰਵੇ। ਅੱਲਾ ਦੀ ਜ਼ਾਤ ਹੁੰਦਾ ਨਾਂ ਕਿਵੇਂ ਰੋਸ਼ਨ ਕੀਤਾ। ਜਿਹੜਾ ਦਾ ਬਾਬਾ ਰਾਮਾ ਥਾਨ ਇਹ ਜਗੀਰ ਦੇ ਅਕਬਰ ਬਾਦਸ਼ਾਹ ਨੂੰ ਟਕੇ ਦਿੰਦਾ ਪੈਸਾ ਕਦੋਂ ਕਿੱਲੇ ਮਗਰ ਜਿਵੇਂ ਆਪਣਾ ਸਰਦਾਰ ਸੀ ਇਸ ਇਲਾਕੇ ਦਾ। ਜਿਵੇਂ ਆਪਣਾ ਪਿੰਡ ਦਾ ਲੰਬਰਦਾਰ ਆਪਣੇ ਕੋਲ ਮਾਮਲਾ ਵਸੂਲ। ਅਕਬਰ ਬਾਦਸ਼ਾਹ ਦਾ ਸਭ ਕੁਝ ਪੁਰਾਣੀ ਦਿੱਲੀ ਆ ਸ਼ਾਹੀ ਕਿਲੇ ਵੀ ਅਕਬਰ ਬਾਦਸ਼ਾਹ ਰਹਿੰਦਾ। ਠੀਕ ਪੀਰ ਚਲੇ ਗਏ। ਪੀਰ ਨੂੰ ਇਤਨੀ ਆਖਿਆ ਵੀ ਮੇਰੇ ਹੱਕ ਦੁਆ ਕਰੋ ਮੈਨੂੰ ਮਾਮੇ ਦੀ ਧੀ ਸਾਹਿਬਾਂ ਡੀ ਜਾਵੇ। ਹਜ਼ਰਤ ਨੌਸ਼ਾ ਪਾਕ ਆਖਿਆ ਮਿਰਜ਼ਾ ਯਾ ਦੁਨੀਆ ਤੇ ਨਾਂ ਰੱਖ ਲਾ ਤੇ ਯਾ ਸਾਹਿਬਾਂ ਰੱਖ ਲਾ। ਇਹਦੇ ਮੂੰਹ ਨਿਕਲੀ ਜੀ ਮੇਰਾ ਮੁੜ ਦੁਨੀਆ ਤੇ ਨਾਂ ਰਵੇ। ਪੀਰ ਚਲੇ ਗਏ। ਇਸ ਬਾਬੇ ਤੋਂ ਹਿੱਸਾ ਮੰਗਿਆ ਰਾਮਾ ਤੋਂ ਵੀ ਮੇਰੇ ਬਾਪ ਨੂੰ ਤਾਂ ਹਿੱਸਾ ਥੋੜਾ ਹਿੱਸਾ ਮਾਲ ਜਾਂ ਜ਼ਮੀਨ ਚ ਸਾਨੂੰ ਹਿੱਸਾ ਹੋਰ ਵੰਡਾ। ਉਹ ਜੀ ਇਨਕਾਰ ਹੋਇਆ ਵੀ ਹੋਰ ਹਿੱਸਾ ਮੈਂ ਕੋਈ ਨਹੀਂ ਦੇਣਾ। ਉਹਦੀਆਂ ਬਾਹਰ ਮੱਝੀ ਸ਼ਾਮੀ 4 ਚਾਈਆਂ 50 ਮੱਝ 60 ਆਈ ਮਿਰਜ਼ੇ ਡਾਂਗ ਲੈ ਲਈ ਤੇ ਬਾਅਦ ਸੇ ਆਪਦੀ ਹਵੇਲੀ ਨੂੰ ਪਾ ਲਈਆਂ। ਉਹ ਦਿਨ ਉੱਠਿਆ ਮਿਰਜ਼ੇ ਨਾਲ ਲੜ ਸਕਿਆ ਨਾ ਇਹਦਾ ਬਾਬਾ ਰਾਮਾ ਅਕਬਰ ਬਾਦਸ਼ਾਹ ਦੇ ਜਾਂ ਸ਼ਾਹੀ ਕਿਲੇ ਪੇਸ਼ ਹੋਇਆ।
ਇਹ ਮਿਰਜ਼ਾ ਮੈਨੂੰ ਖਪਾ ਦੇ, ਮੇਰਾ ਮਾਲ ਕਬਜ਼ੇ ਕਰ ਲੈ, ਚਾਹੇ ਮੈਨੂੰ ਮਾਰੋ। ਉਸ ਫੌਜ ਭੇਜੀ, ਅਪਲਾਸ ਭੇਜੇ, ਨੂੰ ਲੈ ਗਈ ਪੁਰਾਣੀ ਦਿੱਲੀ ਦੀ ਜੇਲ੍ਹ ਲਈ ਰੱਖਿਆ ਗਿਆ 8 ਸਾਲ ਮਿਰਜ਼ੇ ਨੂੰ। ਅਕਬਰ ਬਾਦਸ਼ਾਹ ਆਰਡਰ ਕੀਤਾ, ਜਾਓ ਮਿਰਜ਼ਾ ਖਰਾਜ ਜੱਟ ਨੂੰ ਲਿਆਓ, ਅੱਜ ਫਾਇ ਲਗਾ ਦਿਓ। ਜਦੋਂ ਤੇ ਪੇਸ਼ ਕੀਤਾ ਗਿਆ, ਮਿਰਜ਼ੇ ਆਖਿਆ ਅਕਬਰ ਬਾਦਸ਼ਾਹ ਸਲਾਮਤ, ਮੇਰੀ ਆਖਰੀ ਦਿਲ ਦੀ ਖਾਹਿਸ਼ ਉਹ ਮੇਰੀ ਪੂਰੀ ਹੋਈ ਆਵੇ ਤਾਂ ਫਾਇ ਦੇ ਲਾ। ਕੀ ਤੇਰੀ ਖਾਹਿਸ਼ ਹੈ? ਮਿਰਜ਼ੇ ਆਖਿਆ ਮੇਰੀ ਦਿਲ ਦੀ ਇਹ ਖਾਹਿਸ਼, ਸਿਪਾਹੀਆਂ ਨੂੰ ਆਖ ਮੈਨੂੰ ਦਿੱਲੀ ਦੇ ਬਾਜ਼ਾਰਾਂ ਦੇ ਸੈਲ ਕਰਾਵਣ ਤੇ ਮੁੜ ਫਾਇ ਦੇ। ਉਸ ਆਖਿਆ ਜਾਓ ਖਰਾ ਲਿਆ ਵਗੈਰੇ ਲਈ ਜਾਂਦੇ ਅਗੇਰੇ ਜਾਂ ਉਹਨਾਂ ਨੂੰ ਆਖੋ ਜਨਾਬ ਮੇਰੀ ਹਸਕੜੀ ਫੱਟ ਲਓ, ਮੈਨੂੰ ਥੋੜਾ ਜਿਹਾ ਦਿੱਲੀ ਦੇ ਬਾਜ਼ਾਰਾਂ ਦਾ ਸੈਲ ਖੁੱਲੇ ਕਰਾਉਣ ਦਿਓ, ਮੈਂ ਕਿਹੜਾ ਬਚ ਜਾਣਾ। ਉਹਨਾਂ ਦੇ ਇੱਕ ਦਿਲ 'ਚ ਰੱਬ ਨੂੰ ਰਹੇ ਮਾਗ ਹਸਕੜੀ ਫੱਟ ਲਈ ਵੀ ਅੱਗੇ ਅੱਗੇ ਲਗਾ ਜਾਵੇ, ਜੱਟ ਨੂੰ ਆਪਾਂ ਨੂੰ ਫਾਇ ਦੇ ਦੇਣਾ। ਦਿੱਲੀ ਦੇ ਬਾਜ਼ਾਰ ਨੂੰ ਜਾਂ ਵੜਿਆ, ਖੁੰਡੇ ਤੇ ਡਾਂਗਾ ਵੇਚਣ ਕਾਣ ਰੱਖ ਬੰਦੇ ਹਨ ਦੁਕਾਨਦਾਰ, ਬੰਨਾ ਖੂੰਡ ਚੁੱਕ ਲੋ, ਦੁਕਾਨਦਾਰ ਪੈਸੇ ਮੰਗੇ ਦੋ, ਉਹਨੂੰ ਖੜਕਾ ਦਿੱਤੋ, ਜਿਹੜੇ ਹੁੰਦੀ ਹਮਾਇਤ ਕਰ ਦੋ, ਲੜਾਈ ਨਹੀਂ ਸ਼ੁਰੂ ਹੋ ਗਿਆ, ਮੁਲਕ ਅੱਗੇ ਤੇ ਮੰਗੇ। ਜਿਹੜਾ ਆਪਣਾ ਸਿੱਖ ਵੀ ਸਾਦਾ ਵੀ ਸੱਦੇ ਸਿੱਖ ਸਲੀਮ ਵੀ ਜਿੰਦੇ ਨਾਂ ਤੇ ਸਿੱਖ ਪੂਰਾ, ਇਹ ਸਿੱਖ ਸਲੀਮ ਆਪਣਾ ਮਹਿਲਾਂ ਤੇ ਖੜਾ। ਉਸ ਮਾਂ ਤੋਂ ਪੁੱਛਿਆ ਵੀ ਇਹ ਬੰਦਾ ਕੌਣ ਹੈ ਜਿਹੜਾ ਦਿੱਲੀ ਦਾ ਮੁਲਕ ਕੋਟ ਅੱਗੇ ਲੈ ਜਾਂਦਾ? ਉਹਦੀ ਮਾਂ ਆਖਾਂ ਦੇਣ ਕੋਈ ਮਿਰਜ਼ਾ ਖਰੋ ਜੱਟ ਦਾ ਨਾ ਵਾਦਾ, ਤੇਰੇ ਅੱਬੇ ਅੱਜ ਅਕਬਰ ਬਾਦਸ਼ਾਹ ਨੂੰ ਫਾਇ ਦੇਣਾ ਖਰੇ ਨੂੰ ਕੋਈ ਛੱਡ ਦਿੱਤਾ ਇਹਨੇ। ਸਿੱਖ ਸਲੀਮ ਆਖਿਆ ਮੈਂ ਜਾਇਦਾਦ ਦੇਵੇਂ ਤੈਨੂੰ ਮੈਂ ਵਿਰਾਹ ਨਾ ਬਣਾ ਲਵਾਂ, ਐਡਾ ਮਰਦ ਬੰਦਾ। ਜਦੋਂ ਅੱਲਾਹ ਪਾਕ ਬਚਾਊ ਹੋਵੇ ਨਾ ਕਿਸੇ ਨੂੰ, ਅੱਲਾਹ ਪਾਕ ਕੋ ਵਸੀਲਾ ਬਣਾ ਦਿੰਦਾ ਬਚਾਵਣ ਦਾ। ਉਹ ਆਪਣਾ ਮਹਿਲਾਂ ਤੋਂ ਉਤਰਿਆ, ਮਿਰਜ਼ੇ ਨੂੰ ਆਖੋ ਭਾਈ ਸਾਹਿਬ ਥੋੜਾ ਜਿਹਾ ਮਾਰ ਕੁਟਾਈ ਤੋਂ ਰੁਕਿਆ ਨਾ ਰੁਕਿਆ, ਆਪਣਾ ਸਾਫਾ ਮਿਰਜ਼ੇ ਦੇ ਸਿਰ ਤੇ, ਮਿਰਜ਼ੇ ਦਾ ਆਪ ਦੇ ਸਿੱਖ ਸਲੀਮ ਅਕਬਰ ਬਾਦਸ਼ਾਹ ਦੇ ਪੁੱਤਰ ਮਿਰਜ਼ੇ ਨਾਲ ਪੱਗ ਵਟਾ ਲਈ ਤੇ ਵਿਰਾਹ ਬਣਾ ਲਿਆ। ਠੀਕ। ਵਿੱਚੋਂ ਜੀ ਕਾਲਾ ਜਿਹਾ ਬੰਦਾ ਕੋਈ ਬੰਨਾ ਅਕਬਰ ਬਾਦਸ਼ਾਹ ਕੋਲ ਵੀ ਜਿਹਨੂੰ ਤਾਂ ਫਾਇਦੇ ਦੇਣਾ ਹਨ, ਉਸ ਕੋਟ ਤੇ ਮਲੋਕ ਅੱਗੇ ਲਾਇਆ ਆਇਆ, ਤੇਰੇ ਪੁੱਤਰ ਚੱਲੇ ਹੋਏ ਬੰਦੇ ਨਾਲ ਪੱਗ ਵਟਾ ਲਈ ਤੇ ਵਿਰਾਹ ਬਣਾ ਲਿਆ। ਅਕਬਰ ਬਾਦਸ਼ਾਹ ਆਖਿਆ ਮੇਰੇ ਪੇਸ਼ ਕਰੋ। ਜਦੋਂ ਪੇਸ਼ ਕੀਤਾ ਗਿਆ, ਕੋਈ 2-4 ਗੱਲਾਂ ਅਕਬਰ ਬਾਦਸ਼ਾਹ ਮਿਰਜ਼ੇ ਤੋਂ ਪੁੱਛੀਆਂ ਵੀ ਕਿਉਂ ਲੜਿਆ ਜਾਂ ਕਿਉਂ ਮਾਰ ਕੁਟਾਈ ਕੀਤੀ। ਅਖੀਰੀ ਉਸ ਆਖਿਆ ਨੇ ਲਗਾ ਦਿਓ ਫਾਇ। ਉਸ ਸਿੱਖ ਸਲੀਮ ਬੋਲਿਆ ਅਕਬਰ ਬਾਦਸ਼ਾਹ ਦਾ ਪੁੱਤਰ ਵੀ ਅੱਬਾ ਇਸ ਤੋਂ ਪਹਿਲੇ ਮੈਨੂੰ ਫਾਇ ਦੇ ਤੇ ਮੇਰੇ ਪਿੱਛੇ ਮਿਰਜ਼ੇ ਖਰਾ ਜੱਟ ਨੂੰ ਮੈਂ ਦੇਣਾ ਪੱਗ ਵਟਾ ਲਈ ਤੇ ਵਿਰਾਹ ਬਣਾ ਲਿਆ। ਠੀਕ। ਉਸੇ ਵਜ਼ੀਰਾਂ ਆਖਿਆ ਬਾਦਸ਼ਾਹ ਸਲਾਮਤ ਹੁਣ ਕੀ ਕਰੀਏ? ਅਕਬਰ ਬਾਦਸ਼ਾਹ ਕਹਿਣ ਮੇਰਾ ਪੁੱਤਰ ਨਾਲ ਫਾਇ ਦੇਣਾ ਨੇ, ਮਿਰਜ਼ੇ ਨੂੰ ਦੁਬਾਰਾ ਮੁੜ ਜੇਲ੍ਹ ਨੂੰ ਭੇਜ ਦਿਓ। ਠੀਕ। ਕੋਈ 2 ਮਹੀਨੇ ਮੁੜ ਜੇਲ੍ਹ ਲੈ ਰਿਹਾ। 12 ਵਾਸ ਇਸ ਤਰ੍ਹਾਂ ਉੱਚੇ ਖਿੱਚੇ ਗਏ, 60 ਫੁੱਟ ਚਾਈ ਬਣੀ 90 ਬਣੀ। ਉੱਤੇ ਜਿਵੇਂ ਟਾਈਮ ਪੀਸ ਹੁੰਦਾ ਨੂੰ ਕੁੱਪੀ ਸੱਜਿਆਂ ਟੋਚੀ ਤੋਂ ਰੱਖੀ ਗਈ। ਇਹ ਰਾਹ ਰਹਿਮਤ ਨੇ ਸਾਧੂ ਜਿਹੜੇ ਬਸਰੀਏ ਨੂੰ ਮਜੀਦ ਫਦਾਇਆ ਹਰ ਕੌਮ ਨੂੰ, ਕਿਸੇ ਤੋਂ ਨਾ ਕੁੱਪੀ ਡਿੱਗੀ। ਉਸ ਲਈ ਉਹ ਰਾਹ ਰਹਿਮਤ ਬੋਲਿਆ ਵੀ ਅਕਬਰ ਬਾਦਸ਼ਾਹ ਸਲਾਮਤ ਅੱਜ ਮੇਰਾ ਬਸਰੀਆ ਮਿਰਜ਼ਾ ਹੁੰਦਾ ਤੇ ਕੁੱਪੀ ਉਹ ਛੁੱਟਿਆ, ਔਰ ਕੋਈ ਨਹੀਂ ਛੁੱਟ ਸਕਦਾ। ਉੱਥੋਂ ਜੀ ਜੇਲ੍ਹ 'ਚ ਲਿਆਂਦਾ ਗਿਆ, ਕੁੱਪੀ ਛੁੱਟੀ। ਪੁਰਾਣੀ ਦਿੱਲੀ ਦੇ ਦਰਵਾਜ਼ੇ ਤੋਂ ਉਦੋਂ ਲਿਖਿਆ ਗਿਆ ਜਿੱਥੇ ਨੰਦਾ ਸਖੋ ਤਾ ਵੀ ਮਿਰਜ਼ਾ ਖਰੋਲ ਜੱਟ ਇੱਕ ਲੰਬਾ ਰਾਜਾ ਨਿਸ਼ਾਨੇ ਨੂੰ। ਜਿਹੜਾ ਸਿੱਖ ਸਰਦਾਰ ਇਹਨੂੰ ਜ਼ਿਆਦਾ ਮੰਨਦੇ ਹਨ, ਤਾਂ ਅੱਜ ਪਿੱਛੇ ਨਾ 1-2 ਮਿਰਜ਼ਾ ਜੱਟਾਂ ਦੀਆਂ ਫਿਲਮਾਂ ਬਣਾਈਆਂ, ਸਰਦਾਰ ਇਹਨੂੰ ਬੜਾ ਮੰਨਦੇ। ਬਿਲਕੁਲ। ਅਕਬਰ ਬਾਦਸ਼ਾਹ ਨੌਕਰਾਂ ਨੂੰ ਅੱਡੋਰ ਕੀਤਾ, ਜਾ ਉਸ ਵੇਲੇ ਚ ਚੰਗਾ ਕੋ ਘੋੜਾ ਵੀ ਨਾਮ ਕਰੋ। ਜਾਂਦੇ ਪੈਣ ਅੱਗੋਂ ਹਜ਼ਰਤ ਨੌ ਸ਼ਫਾਕ ਖੜੇ ਜਿੰਦੀ ਦੁਆ ਦਾ ਸਕਾ ਬੱਚੂ ਉਹਨੂੰ ਆਖੋ ਵੀ ਅਕਬਰ ਬਾਦਸ਼ਾਹ ਨੂੰ ਜਿਹੜੀ ਸਵੇਲੇ ਲਿਸੋ ਜੀ ਮਾੜੋ ਜੀ ਘੋੜੀ ਖੜੀ ਹੈ ਨਾ ਕੱਕੇ ਰੰਗ ਦੀ, ਇਨਾਮ ਕਰਦਾ ਤੇ ਉਹ ਕਰੇ ਚੰਗੀਆਂ ਘੋੜਿਆਂ ਦੀ ਕੋਈ ਲੋੜ ਨਹੀਂ। ਮੁਰਸ਼ਿਦ ਦੀ ਆਖਰ ਦੇ ਜ਼ਰੀਏ ਨੂੰ ਬੱਕੀ ਮਿਲੀ, 360 ਤੀਰ ਕਮਾਨ ਮਿਲਿਆ। ਅਕਬਰ ਬਾਦਸ਼ਾਹ ਦਿੱਲੀ ਚ ਰਿਆ ਕਰ ਦਿੱਤਾ। ਤਲਵੰਡੀਆਂ ਪਿੰਡ ਆਪਣਾ ਨਨਕਾਣੇ ਸਾਹਿਬ ਤੇ ਬੁੱਚੇ ਕਹਿੰਦੇ ਕੋਲ ਤਲਵੰਡੀ, ਇਸੇ ਉੱਥੋਂ ਲੱਗਣ ਲੱਗਾ ਨਾ ਜਿਹੜਾ ਦੁੱਲਾ ਭੱਟੀ ਫਰੀਦ ਦਾ ਪੋਤਰਾ ਆਇਆ ਨਾ, ਪਿੰਡੀ ਭੱਟੀਆਂ ਸੀ, ਉਹ ਬੜਾ ਸੁਰਮਾ ਆਇਆ। ਅੱਗੋਂ ਉਹ ਖੜਾ ਵੀ ਆ ਘੋੜੀ ਵਾਲਾ ਆ ਰਿਹਾ, ਮੈਂ ਘੋੜੀ ਖੋ ਲਵਾਂ। ਜੀ ਮਿਰਜ਼ਾ ਨੇੜੇ ਆਇਆ, ਉਦੋਂ ਤੀਰ ਦੋਵਾਂ ਸਿੱਧੇ ਖਿੱਚੇ। ਹਜ਼ਰਤ ਨੌ ਸ਼ਫਾਕ ਮਿਰਜ਼ੇ ਨਾਲ ਉਤਰੇ, ਉਸ ਦੋਵਾਂ ਦੇ ਫੜ ਲਏ। ਉਸ ਆਖਿਆ ਮਿਰਜ਼ਾ ਤੂੰ ਵੀ ਮੇਰਾ ਮੁਰੀਦ ਹੈ ਤੇ ਦੁੱਲਾ ਭੱਟੀ ਵੀ ਨਾ ਹੁੰਦਾ, ਮੈਂ ਤੀਰ ਜਾਣਾ ਨਾ ਤੇਰਾ ਮੈਂ ਜਾਣਾ। ਉਹ ਜਿਨ੍ਹਾਂ ਦੀ ਸੁਲਾਹ ਕੀਤੀ ਘਰ ਤੋਂ ਆਖਿਆ ਦੁੱਲੇ ਭੱਟੀ ਨੂੰ ਤੇ ਮੈਂ ਅਦਵਾ ਮਿਰਜ਼ੇ ਨੂੰ ਆਖੋ ਵੀ ਉਹਦੀ ਭੈਣ ਦਾ ਤੈਨੂੰ ਰਿਸ਼ਤਾ ਵੀ ਦੇ ਦੇਣਾ। ਮਿਰਜ਼ੇ ਆਖਿਆ ਜੀ ਮੈਂ ਸ਼ਾਦੀ ਨਹੀਂ ਕਰਾਉਣੀ। ਉਸ ਆਖਿਆ ਹਜ਼ਰਤ ਨੌ ਸ਼ਫਾਕ ਵੀ ਤੂੰ ਨਹੀਂ ਨਾ ਕਰਾਉਣੀ, ਤੇਰੀ ਭੈਣ 36 ਮੈਂ ਦੇਣੀ ਹੈ ਦੁੱਲੇ ਭੱਟੀ ਨੂੰ। ਪੀਰ ਦੁੱਲੇ ਭੱਟੀ ਨਾ ਦੇ ਤੇ ਬਣਾ ਵੀ ਫਲਾਣੀ ਤਰੀਕ ਨੂੰ ਬਰਾ ਲੈ ਤੇ ਦਾਨਾਬਾਦ ਆ ਜਾਵੇਂ। ਠੀਕ। ਮਿਰਜ਼ਾ ਘਰ ਆ ਗਿਆ। ਇਹਦੇ ਨਾਨਕੇ ਮਾਣੀਆਂ ਸਿਆਲ ਆਣ ਝਗੜਾਂ ਨੂੰ ਜ਼ਿਲ੍ਹੇ ਜਾਂਗੇ, ਸਭ ਦੀਆਂ ਗੱਡੀ ਪਾਤ ਦੇ ਦਿੱਤੀ। ਇੱਕ ਕਰਮੂ ਬਮਨ ਹੋਇਆ ਉਹਦੇ ਸਾਹਿਬਾਂ ਖਤ ਲਿਖਾ ਤੇ ਦਾਨਾਬਾਦ ਭੇਜਿਆ ਵੀ ਮਿਰਜ਼ੇ ਖਰਾਲ ਨੂੰ ਖਤ ਪੁੱਛਾਵੀਂ ਮੇਰੀ ਬਰਾਤ ਆ ਜਾਣੀ, ਮੇਰਾ ਬਸ ਕੋਈ ਨਹੀਂ ਚੱਲਣਾ। ਇੱਥੋਂ ਚੜ ਬੈਠਾ ਆਪਦੀ ਬੱਕੀ ਘੋੜੀ ਤੇ। ਜਿਹੜੀ ਇਹਦੀ ਭੈਣ ਆਈ 36 ਉਹ ਘੋੜੀ ਦੀ ਵਾਗ ਫੜ ਲਈ, ਮੇਰਾ ਭਾਈ ਮੈਂ ਤੈਨੂੰ ਨਹੀਂ ਜਾਣ ਦਿੰਦੀ। ਉਹ ਛੱਡੇ ਨਾ, ਇਸ ਚੀਚੀ ਦਾ ਛੱਲਾ ਲਾਇਆ, 2 ਕਦਮ ਘੋੜੀ ਤੋਂ ਦੂਰ ਜਾਣ ਤੇ ਸੱਟਿਆ ਚਾ। ਮੇਰੀ ਭੈਣ ਵਾਗਲ ਵਾ ਛੱਡ ਜਾ ਛੱਲਾ ਫਦਾਮੀ, ਉਹ ਛੱਲਾ ਚੁੱਕਣ ਲੱਗੀ ਤੇ ਮਿਰਜ਼ਾ ਘੋੜੀ ਦੁੜਾ ਗਿਆ। ਜਿਹੜਾ ਆਲਮ ਲੁਹਾਰਾਂ ਦਾ ਮਿਰਜ਼ਾ ਇੰਜ ਨਹੀਂ ਕਰਦੇ ਭੈਣਾਂ ਨਾਲ ਵਿਰਾ ਵੀ ਭੈਣ ਨਾਲ ਦਾ ਲਾ ਤੇ ਘੋੜੀ ਦੁੜਾ ਗਿਆ। ਠੀਕ। ਜੇ ਸਖੀਵੇ ਤੋਰਾਂ ਗਿਆ ਨਾ ਕੋਈ 4-5 ਮੀਲ ਪਾਸ ਰਹਿੰਦਾ,
ਨਾਈ ਦੇ ਸਿਰ ਤੇ ਪਰਾਤ ਜਾਂ ਟੋਕਰੀ ਹੁੰਦੇ ਚ ਗਰੀ ਸੌਗੀ ਬਦਾਮ ਜਿਹਨੂੰ ਅਸੀਂ ਆ ਪਿੰਡਾਂ ਵਾਲੇ ਸਦਨਿਆਂ ਬਰਫ ਸੂਈ ਸ਼ੇਰੀ ਸੱਦਣ ਬੇਤ ਤੇ ਭਰੀ ਜਦੋਂ ਬਰਾਤ ਜਾਵੇ ਨਾ ਆਪਾਂ ਨਾਈ ਦੇ ਸਿਰ ਤੇ ਰੱਖਨੇ ਆ ਵੀ ਇਹ ਟੋਕ ਦੇ ਚੱਲ ਉਹ ਲਈ ਜਾਵੇ। ਉਸ ਤੋਂ ਪੁੱਛਿਆ ਕੌਣ ਹੈ? ਉਸ ਆਖਿਆ ਝੱਦੜਾਂ ਦਾ ਨਾਈ ਆ। ਇਹ ਪਿੱਛੇ 2 ਮੀਲਾਂ ਤੇ ਝੱਦੜਾਂ ਦੀ ਬਰਾਤ ਆ ਰਹੀ ਤੇ ਖਾਨ ਖੀਵੇ लटुकना ठीक ये जी गड्डी से खुलाई को गड्डी सौगी खा दो उसको घोड़ी दे अगे दूई कावड़ तू खिलार सट्टो नाई नु आखो मज्जी दे गोहे चुग लिया मज्जी दे गोहे चुग लिया टोकरी जी गोहे दी बाहर सुन ते सिर ते रखो चल गरीब सौगी थां ते गोहे ले जा। अच्छा नाई टुर गया उतन पिछे ਝੱਦੜਾਂ ਦੀ ਬਰਾਤ ਮਿਲ ਪਈ ਉਹਨਾਂ ਦੀਆਂ ਘੋੜੀਆਂ ਘੋੜੇ ਬੜੇ ਵਨ ਪਵਨੇ ਸੰਭੇ ਹੋਏ ਤੇ ਬੜੇ ਬੂਤੇ ਹੋਏ ਤੇ ਪੱਗਾਂ ਨਾ ਵਧੀਆਂ ਆਈਆਂ। ਇਹਦੀ ਵੇਖਣ ਚ ਮਾੜੋ ਜੀ ਆਈ ਜਿਵੇਂ ਵੱਡੇ ਗੱਲ ਕਰਦੇ ਆਣਾ ਦੇਣ ਵੀ ਹਵਾ ਨਾ ਉੱਡਦੀ ਜੀ ਹੁਣ ਕਿਸੇ ਨੂੰ ਆਖੇ ਤੋਂ ਨਾਖਣਾ ਤੂੰ ਕਿਹੜਾ ਵੇਂਦਾ ਪਿਆ। ਆ ਸੁਣਨ ਚ ਇਹ ਆਇਆ ਵੀ ਬੱਕੀ ਚੱਲਦੀ ਨਹੀਂ ਸੀ ਉੱਡਦੀ ਸੀ। ਹਾਂਜੀ ਇਹ ਸਰ ਜੀ ਉਹ ਪਿੱਛੋਂ ਆ ਗਏ ਨਾ ਕਿ ਯਾਰ ਮਣੇ ਘਰ ਮਾੜੋ ਜੀ ਘੋੜੀ ਵਾਲੇ ਉਹਨਾਂ ਨੂੰ ਪਤਾ ਕੋਈ ਨਾ ਵੀ ਮਿਰਜ਼ਾ ਖਰੋ ਜੱਟ ਉਹਨਾਂ ਆਖਿਆ ਯਾਰ ਮਣੇ ਘਰ ਮਾੜੋ ਜੀ ਘੋੜੀ ਵਾਲੇ ਤੂੰ ਕਿਤੇ ਗੱਟਾ ਉਡਮਦਾ ਜਾਣਾ। ਮਿਰਜ਼ਾ ਆਖਿਆ ਮੇਰੇ ਨਾਲ ਜੋੜ ਨਾ ਕਰੋ ਤੁਸੀਂ ਵੀ ਖੀਵੇ ਤੇ ਜ਼ਿਲ੍ਹੇ ਜੰਗ ਜਾਣਾ ਤੇ ਮਾਂ ਵੀ ਆਪਾਂ ਰਲੇ ਚਲੀਏ। ਉਹ ਨਾ ਚਾਗੂ ਤੋਂ ਆਖਿਆ ਮਿਰਜ਼ੇ ਨੂੰ ਵੀ ਮੋੜੇ ਨਹੀਂ ਖਾਰੋ ਇੱਕ ਗੋੜੀ ਥੇਰੀ ਉਹ ਸਾਡੀ ਆਪਾਂ ਗੋੜੀਆਂ ਦੀ ਦੌੜ ਕਰਾਵੀਏ ਪਿੱਪਲ ਜਾਂ ਬੋੜ ਖੀਵੇ ਨਾਲ ਖੜਾ ਬਟਾਣੀ ਆਪਾਂ ਨਿਸ਼ਾਨੀ ਲਿਆਵੇਂ ਤੂੰ ਫੜੇ ਤੂੰ ਸਾਡੇ ਸਿਰ ਲਾ ਲੈਣੇ ਜਿੰਨੀ ਬਰਾਤ ਜਾ ਰਹੀ ਹੈ ਅਸੀਂ ਲਿਆ ਵੀ ਅਸਾਂ ਤੇਰਾ ਲਾ ਦੌੜ ਲਵਨੇ ਬੰਨੇ ਜਾਂਦੀ ਘੋੜੀ ਨੂੰ ਜਿਵੇਂ ਟੰਗੇ ਵਾਲੇ ਕੋਲ ਛੱਟਾਂ ਦਾ ਹੀ ਹੋ ਜਾ ਕੋਈ ਛੱਟਾ ਸੋ ਜੀ ਮਾਰੇ ਉਸ ਕੰਨੀ ਤੇ ਘੋੜੀ ਅਗਲੀਆਂ ਗੋਡੀਆਂ ਦੇ ਤੇ ਮਿਰਜ਼ੇ ਦੀ ਬਾਏਗੀ ਆਂਦੇ ਅੱਲਾ ਪਾਕ ਉਹਨੂੰ ਜ਼ਬਾਨ ਦਿੱਤੀ ਮਿਰਜ਼ਾ ਮੁੱਢਾ ਨਾਲ ਹੀ ਆਈ ਮੁਸ਼ਾਬਕ ਜੱਲਾਂ ਨਾਲ ਹੀ ਨਹੀਂ ਮੈਨੂੰ ਟੁਰਦੇ ਮੁਸ਼ਾਬਕ ਮਾਰੇ ਮੇਰੀ ਯਾਦ ਨੂੰ ਲਾਈ ਲੀਕੋ ਮੈਂ ਤੈਨੂੰ ਮਰਾ ਗਾਣਾ ਮੈਂ ਨਹੀਂ ਉੱਠਣਾ ਘੋੜੀ ਤੋਂ ਆਂਦੇ ਨੂੰ ਉਤਰਿਆ ਸਾਫ ਹਾਲਾਤ ਪੈਰਾਂ ਸੱਟ ਅੱਲਾ ਵਾਸਤੇ ਗਲਤੀ ਦੀ ਮੈਨੂੰ ਮਾਫੀ ਮਿਲੀ ਜਾਵੇ ਜਿਹੜਾ ਤੈਨੂੰ ਬੰਨੀ ਜਾਂਦੀ ਨੂੰ ਮੈਂ ਛਾਬਕ ਮਾਰ ਪਈ ਉੱਥੋਂ ਉੱਠੀ ਉਹ ਸਭ ਤੋਂ ਪਹਿਲੇ ਨਿਸ਼ਾਨੀ ਲਿਆਈ ਜਿੰਨੀ ਬਰਾਤ ਜਾ ਰਹੀ ਹੈ ਉਹਨਾਂ ਨੂੰ ਆਖੋ ਸਿਰ ਕਲਮ ਤੁਹਾਡੇ ਨਹੀਂ ਕਰਨੇ ਜਿਹੜੇ ਤੁਰੇ ਖੱਡੋ ਤੇ ਪੱਗਾਂ ਭਦੀਆਂ ਨੇ ਸਾਰੀ ਬਰਾਤ ਲਾਤ ਰੱਖੀ ਜਾ। ਉਹ ਜੀ ਗੜੀ ਬੰਦ ਉਸ ਬੀਬੋ ਮੱਸੀ ਰਹਿੰਦੀ ਆ ਸੁਖੀਵੇ ਮੱਸੀ ਦੇ ਘਰ ਚਲਿਆ ਗਿਆ ਪੰਡ ਬੰਨ ਤੇ ਪੱਗਾਂ ਦੇ ਜਿੰਨੀ ਬਰਾਤ ਜਾ ਰਹੀ ਖਾਨ ਖੀਵੇ ਲੈ ਬਰਾਤ ਚਲੀ ਗਈ ਸਭ ਨੇ ਬਾਪ ਪੁੱਛਿਆ ਬਰਾਤੀ ਉਹ ਸਿਰੋਂ ਨੰਗੇ ਹੋ ਝੱਦੜਾਂ ਕਿਹਾ ਵੀ ਸਾਡਾ ਰਿਵਾਜ ਹੈ ਜਿਹਦੇ ਸਾਡੀ ਬਰਾਤ ਜਾਵੇ ਅਸੀਂ ਸਿਰੋਂ ਨੰਗੇ ਹੀ ਜਾਂਦੇ ਹਾਂ। ਪਿਛਲੀ ਗੱਲ ਕਹਿਣਾ ਕੁਝ ਨੇ ਵੀ ਸ਼ਰੇਤ ਲਾਈ ਤੇ ਪੱਗਾਂ ਪਿਛਾ ਫਲਾਣੇ ਬੰਦੇ ਲਵਾਇਆ ਹੈ। ਖੈਰ ਬੀਬੋ ਮੱਸੀ ਨੂੰ ਇਸ ਰਾਤੀ ਆਖਿਆ ਵੀ ਮੈਨੂੰ ਸਭਾਂ ਸਾਧ ਲਿਆ ਦੇ ਗਈ ਉਸ ਖਾਨ ਖੀਵੇ ਨੂੰ ਆਖਿਆ ਵੀ ਮੇਰੀ ਮੱਝ ਨੂੰ ਸੂਲ ਹੈ ਕਦੀ ਜ਼ਮੀਨ ਦਬਾਉਂਦੀ ਕਦੀ ਉੱਠਦੀ ਹੈ ਮੈਨੂੰ ਵਾਡੀਆਂ ਗਵਾਡੀਆਂ ਦੀਆਂ ਕੁੜੀਆਂ ਆਖਿਆ ਵੀ ਜਿਹੜੀ ਕੁੜੀ ਗੰਨੇ ਅੱਛੀ ਹੋਵੇ ਨਾ ਉਹ ਚੁੱਲ੍ਹੇ ਦੀ ਸਾਲ ਹੈ ਤੇ ਛਾਣੀ ਚ ਪਾ ਤੇ ਕੰਡ ਤੇ ਦੋਲੇ ਤੇ ਮੱਝ ਦਾ ਸੋਲ ਵੱਲ ਹੋ ਜਾਂਦਾ। ਖਾਨ ਖੀਵੇ ਆਖਿਆ ਮੁੜ ਤੇਰੀ ਬਤਰੀ ਬੈਠੀ ਇਹਨੂੰ ਲੈ ਜਾ। ਉਹ ਇਹਦੀ ਬੀਬੋ ਮੱਸੀ ਲੈ ਗਈ ਗੈਟਾ ਡੇਢ ਬੈਠੇ ਅਖੀਰ ਨੂੰ ਜਿਸ ਬੈਠੇ ਉਸ ਮਿਰਜ਼ਾ ਸਾਹਿਬਾਂ ਨੂੰ ਆਖਿਆ ਵੀ ਸੋਨ ਘਰ ਚਲੀ ਜਾ ਮੈਂ ਤੈਨੂੰ ਕਰੂ ਜਾ ਉੱਥੇ ਲੈਣਾ ਇੱਥੋਂ ਲੈ ਜਾਵਾਂ ਤੇ ਮੇਰੀ ਮਾਸੀ ਦੀ ਬਦਨਾਮੀ ਹਾਂ ਬਦਨਾਮੀ ਉਹ ਜੀ ਘਰ ਚਲੀ ਗਈ ਉਸ ਹਾਊਸ ਲਿਆਣ ਨਾਮ ਹੀ ਉਹਨਾਂ ਦਾ ਹੀ ਕੰਮ ਤੇਰਾ ਨਾ ਇਹਨਾਂ ਕੀ ਬਾਤ। ਉਹ ਘਰ ਚਲੀ ਗਈ ਜਦੋਂ ਘਰ ਚਲੀ ਗਈ ਬਿੱਲੀ ਲੁਹਾਰ ਸੁਰਤ ਉਹਨੂੰ ਜਾ ਉਠਾਇਆ ਸਰੀਆ ਠੋਕ ਤੇ ਏਡੀਆਂ ਦੀਆਂ 10-12 ਕਿੱਲੀਆਂ ਬਣਾ ਦੇ ਤੇ ਮੈਨੂੰ ਝੁੰਮਣਾ ਕੱਟ ਦੇ। ਲੁਹਾਰ ਆਖਿਆ ਮਿਰਜ਼ਾ ਰਾਤ ਹੈ ਦਿਨ ਹੋਇਆ ਤਾਂ ਬਣਾ ਦੇਵਾਂਗਾ। ਉਹ ਹੁੰਦੀ ਘਰ ਦੀ ਉੱਠੀ ਵੀ ਕੌਣ ਹੈ ਉਸ ਆਖਿਆ ਇਹੋ ਮੁਸਲਮਾਨ ਦਾ ਮੇਰਾ ਮਿਰਜ਼ਾ ਬਿਰਾ ਬਣਿਆ ਹੋਇਆ ਖਰੋਲ ਦਾਨਾਬਾਦ ਦਾ ਤਾਂ ਹੁਣ ਆਦਾ ਦੁਕਾਨ ਗਰਮ ਕਰ ਤੇ ਕਿੱਲੀਆਂ ਬਣਾ ਦੇ ਤੁੰਦੀ ਘਰ ਦੀ ਆਖਿਆ ਵੀ ਅੱਗੇ ਬਿਰਾ ਕਰਨਾ ਉੱਥੇ ਨੂੰ ਬਣਾ ਦੇ। ਦੁਆਰੀ ਕੋ ਖਾਓ ਤੇ ਆਪਣੇ ਕਿੱਲੀਆਂ 10-12 ਬਣਵਾਈਆਂ ਥੋੜੀ ਦਿੱਤੀ ਉਸ ਜਿਹੜੇ ਕਮਰੇ ਦਾ ਘਰ ਸੁੱਤੀ ਪਈ ਪਿਛੋੜੋਂ ਦੀਵਾਰ ਕਿੱਲੀਆਂ ਠੁਕੰਦਾ ਗਿਆ ਕਿੱਲੀਆਂ ਦੀ ਪੌੜੀ ਬਣਾ ਲਈ। ਜਦੋਂ ਸਾਹਿਬਾਂ ਨੂੰ ਆਵਾਜ਼ ਮਾਰੋ ਸੋ ਘੋੜੀ ਨਿਗੇ ਮਾਰੀ ਉਸ ਕਾ ਮਿਰਜ਼ਾ ਮੇਰੇ ਪੱਕੇ ਬਨ ਪਵਨੇ ਘੋੜੇ ਤੇ ਬਾਹਰੋਂ ਕੋਈ ਚਰਦੀ ਤੋਂ ਥੱਲਿਓਂ ਫੜ ਲੈਂਦੀ ਜੋ ਆਪ ਦਾ ਘਰ ਨਹੀਂ ਆਈ ਚੰਗੀ ਤੇ ਕੋਈ ਮੰਗ ਲਿਆਉਂਦੇ ਹੋਰ ਇਹ ਦੋ ਇਹਨੂੰ ਆਪਾਂ ਨੂੰ ਨਹੀਂ ਲੈ ਜਾਣਾ ਵੇਲਾ ਕੱਢਣਾ। ਮਿਰਜ਼ਾ ਆਖਿਆ ਚੜਨਾ ਹੀ ਤੇ ਚੜਿਆ ਆਪਣੇ ਸ਼ੌਂਕ ਨੂੰ ਮੇਰੀ ਬੱਕੀ ਨਿੰਦ ਨਾ ਜਾ ਮੇਰੀ ਘੋੜੀ ਨਾ ਨਿੰਦੀ ਦਿੱਲੀ ਤੇ ਮਗਰ ਬਾਹ ਜਾ ਦਿੱਲੀ ਪਿਛਾਂ ਹੋ ਜਾ। ਕਿਆ ਬਾਤ। ਉਹ ਜੀ ਮਗਰ ਬਾਹ ਗਈ ਉਸ ਮੂੰਹ ਤੇ ਚੱਦਰ ਸੜ ਲਈ ਉਹਦੇ ਕੰਜਰੀਆਂ ਲੱਗੀਆਂ ਹੋਈਆਂ ਖਾਨ ਸ਼ਮੀਰ ਸਾਹਿਬਾਂ ਦਾ ਭਾਈ ਬਰਾਤ ਸਾਰੀ ਖੜੇ ਆਖੋ ਮੁੜਾਉਣਾ ਕਿ ਨਹੀਂ ਹੋਣਾ ਆਪਾਂ ਖੜਾ ਹੀ ਵੇਖੇ ਚਲੀਏ। ਘੋੜੀ ਤੇ ਚੜਿਆ ਬਾਂਕਾ ਸੀ ਨਾ ਘੋੜੀ ਤੇ ਚੜਿਆ ਚੜਾਇਆ ਜਾ ਤੇ ਕੰਜਰੀ ਨੂੰ ਪੈਸੇ ਦੇਣ ਲੱਗ ਪਿਆ। ਕੰਜਰੀ ਨੂੰ ਮਾਲੂਮ ਹੋਇਆ ਵੀ ਜਿਹੜਾ ਘੋੜੀ ਵਾਲਾ ਸਵਾਰ ਹੈ ਨਾ ਇਹਨੇ ਮਗਰ ਕੀ ਔਰਤ ਹੈ ਕਿਸੇ ਵੈਲ ਵਾਲਾ ਬੰਦਾ ਹੈ। ਉਸ ਮੁੜਗਾਉਣੇ ਸਮਝਾਇਆ ਵੀ ਵੇਲੇ ਪੈਸੀ ਘੋੜੀ ਵਾਲਾ ਤੂੰ ਉੱਡ ਜਾ ਤੂੰ ਆਪਣੀ ਜਾਨ ਬਚਾ। ਉੱਥੋਂ ਨਿਕਲਿਆ ਅੱਗੂ ਫਿਰੋਜ਼ਾ ਡੋਗਰ ਮੱਝੀ ਲਈ ਬੰਦਾ ਸਾਹਿਬਾਂ ਦੀਆਂ ਪੇਕੀਆਂ ਤੇ ਆਪ ਦੀਆਂ ਰਾਤ ਨੂੰ ਜੰਗਲ ਬਾਹਰ ਸ਼ਰਮਦਾ ਹੁੰਦਾ ਜਿਹੜੇ ਰਾਤ ਲੱਗਣਾ ਸੀ। ਉਹ ਸੋਚਿਆ ਕੌਣ ਹੈ ਕਿ ਮਿਰਜ਼ਾ ਕਿਤੇ ਗਿਆ। ਮਿਰਜ਼ਾ ਕਿ ਮੈਂ ਗਿਆ ਨਾਨਕਿਆਂ ਤੇ ਉਹਨਾਂ ਦਾਨਾਵਾਰ ਜਾ ਰਿਹਾ ਉਸ ਆਖਿਆ ਮਗਰ ਕੌਣ ਮਿਰਜ਼ਾ ਕਿ ਮੇਰੇ ਮਗੇਰੇ ਮਿਰਸੀਆਂ ਦਾ ਬਾਲ। ਫਿਰੋਜ਼ਾ ਡੋਗਰ ਆਖਿਆ ਇਸ ਤੂੰ ਕੀ ਕਰੋਨਾ ਉਸ ਆਖਿਆ ਜਿੱਥੇ ਜੱਟ ਭਾਈਆਂ ਕੋ ਗਾਉਣਾ ਛੋਣਾ ਸੁਣ ਲੈਣਾ। ਮਿਰਜ਼ਾ ਆਖਿਆ ਫਿਰੋਜ਼ਾ ਡੋਗਰ ਆਖਿਆ ਇਹਨੂੰ ਆਖ ਮੈਨੂੰ ਵੀ ਕੋਈ ਦੋ ਬੋਲ ਸੁਣਾਈ ਜਾਵੇ। ਉਸ ਆਖਿਆ ਅਖਾੜੇ 'ਚ ਗੰਮਦਾ ਰਹਿੰਦਾ ਹੁਣ ਸੱਗ ਬਹਿ ਗਿਆ ਬੋਲ ਨਹੀਂ ਸਕਦਾ। ਫਿਰੋਜ਼ਾ ਡੋਗਰ ਆਖਿਆ ਤੂੰ ਲਈ ਜਾਣਾ ਸਾਹਿਬਾਂ
ਮੇਰੇ ਨਾਲ ਲੜ ਤੇ ਜਾਣੀ ਤੈਨੂੰ ਮੈਂ ਜਾਵਣ ਨਹੀਂ ਜਾਣਾ। ਨਹੀਂ ਜਾਣਦੇ ਕੋਈ ਖੂਨ ਦਾ ਹੁੰਦਾ ਕੁਝ ਉਸ ਵਗਾਇਆ ਉਹਦਾ ਵਾਰ ਸੜਕ ਗਿਆ, ਇਸ ਤੀਰ ਮਾਰਿਆ ਉਹਦਾ ਪੱਟ ਵੱਜ ਗਿਆ। ਫਿਰੋਜ਼ਾ ਡੋਗੋ ਡਿੱਗ ਪਿਆ ਸਕਾ ਮਿਰਜ਼ਾ ਰਾਤ ਦਾ ਸਮਰਾ ਮੇਰਾ ਸਾਫਾ ਲੈ ਤੇ ਪੱਟ ਬਣ ਤੇ ਥੱਬਾ ਭਰ ਤੇ ਕਿਸੇ ਸੱਡੇ ਗਿਆ ਮਾਈ ਤੇ ਬਾਅਦ ਮੈਂ ਪਿੰਡ ਪਹੁੰਚ ਅੱਜ ਦੇ ਹੁੰਦੇ ਤੋਂ ਨਦੂਆ ਵੀ ਬੰਨ ਸੱਟਣਾ ਹੌਸਲੇ ਆਣ ਨਾ ਨਹੀਂ ਹੌਸਲੇ ਵਾਲਾ ਉਹ ਜੀ ਥੱਬਾ ਭਰਿਆ ਮਾਈ ਤੇ ਬਾਇਆ ਪੱਟ ਬਣ ਤੇ ਜਿੱਥੇ ਖੜਾ ਹੁੰਦਾ ਪਿਆ ਉੱਥੇ ਉਹ ਜਮਾਈ ਠੱਲੇ ਤੁਸੀਂ ਕੰਜਰੀਆਂ ਸੁਣਦੇ ਰਹੋ ਤੇ ਮਿਰਜ਼ਾ ਖਰੋ ਮੇਰਾ ਪੱਟ ਵੀ ਬਣ ਗਿਆ ਦੁਆ ਸਾਹਿਬਾਨ ਦੇ ਤੇ ਦਾਨਾਬਾਦ ਪਹੁੰਚਣ ਵਾਲਾ। ਇਹ ਆਪਣਾ ਆ ਜਾਂਡੇ ਮੇਰਾ ਬਾਪ ਮੇਰੇ ਬਾਪ ਦਿਹਾਣੀ ਠੁਰ ਗਏ ਉਹ ਦਿਨ ਵੀ ਅਸੀਂ ਵੀ ਛੋਟੇ ਛੋਟੇ ਉਹ ਤੁਰਕ ਤੇ ਖਾਲੀ ਹੈ ਪੌਣੀਆਂ ਦੋਵੇਂ ਸਦੀਆਂ ਦੋਵੇਂ ਨੂੰ ਖਾਲੀ ਹੋ ਨਹੀਂ ਗੁਜ਼ਰ ਗਈ 400 ਸਾਲ ਤੋਂ ਜ਼ਿਆਦਾ ਹਾਂਜੀ ਅੱਗੇ ਖਵਾਰੇ ਜਵਾਨੀ ਚ ਨੂੰ ਕਿੰਨੀਆਂ ਸਦੀਆਂ ਗੁਜ਼ਰ ਗਈਆਂ ਜਦੋਂ ਸਹੀ ਸਲਾਮਤ ਜਦੋਂ ਇਹਦੇ ਥੱਲੇ ਆਇਆ ਹੈ ਨਾ 1 ਵਜੇ ਨੂੰ 1:30 ਨੂੰ ਉੱਤੇ ਕੋਈ ਪਰਿੰਦਾ ਬੈਠਾ ਉਹਦੀ ਝੁੰਝ ਚ ਕੀੜਾ ਹੈ ਸਾਹਿਬਾਂ ਕੇ ਮਿਰਜ਼ਾ ਹੀ ਨਿਸ਼ਾਨਾ ਵਿਖਾ ਇਹਦੀ ਝੁੰਝ ਚ ਕੀੜਾ ਮੇਰੀ ਜੋੜੀ ਚ ਆ ਜਾਵੇ ਇਹ ਵੀ ਵੱਜ ਜਾਵੇ। ਇਹ ਤੀਰ ਮਾਰਿਆ ਉਹਦੀ ਝੁੰਝ ਹੀ ਲੱਗਾ ਯਾ ਝੁੰਝ ਪਟੀਜੀ ਕੀੜਾ ਸਾਹਿਬਾਂ ਦੀ ਜੋੜੀ ਚ ਆ ਗਿਆ ਤੇ ਪਰਿੰਦਾ ਵੀ ਉੱਡ ਗਿਆ। ਮਿਰਜ਼ਾ ਸਾਂ ਗਿਆ ਵੀ 5-6 ਮੀਲ ਅੱਗੇ ਦਾਨਾਬਾਦ ਰਹਿ ਗਿਆ। ਸਾਹਿਬਾਂ ਦੀ ਸੋਚ ਜੀ ਥੋੜੀ ਜਿਹੀ ਪਿੱਛੇ ਚਲੀ ਗਈ ਪਿੱਛੇ 360 ਤੀਰ ਕਮਾਨ ਦੇ ਮੇਰੇ ਪਿੱਛੇ ਬਾਹਰ ਆ ਗਏ ਦਾ ਨਿਸ਼ਾਨਾ ਬੜਾ ਉਹ ਬੱਚੇ ਚਿੱਕੀ ਤੋੜੀ ਰੱਖੇ ਤੀਰ ਰਹਿ ਗਏ ਸਿਰਫ 4 ਜਦੋਂ ਘੋੜੀਆਂ ਤੇ ਬਾਹਰ ਵੀ ਆ ਗਈ 12-1 ਵਜੇ ਨੂੰ ਦਿਨ ਨੂੰ ਇਹ ਛਪੜੀ ਨੂੰ ਸਾਹਿਬਾਂ ਦੇ ਪਿੱਛੇ ਕੁੱਤੇ ਆ ਬੜੇ ਖਾਨ ਸ਼ਬੀਰ ਹੋਰਾਂ ਉਹ ਸਾਹਿਬਾਂ ਉਠਾਇਆ ਉੱਠਿਆ ਤੇ 4 ਤੀਰ ਪਏ ਇਸ ਖਾਨ ਸ਼ਬੀਰ ਨੂੰ ਹੀ ਮਾਰ ਲਿਆ ਧਾਰ ਚੜਾਲ ਨੂੰ ਮਾਰ ਲਿਆ ਜਿਹੜਾ ਸਾਹਿਬਾਂ ਦਾ ਮੰਗਿੰਦੋੜਾ ਉਹਨਾਂ ਮਿਰਜ਼ੇ ਨੂੰ ਘੇਰਾ ਪਾ ਲਿਆ। ਜਦੋਂ ਮਿਰਜ਼ੇ ਨੂੰ ਮਾਰਨ ਲੱਗੇ ਨਾ ਉਦੋਂ ਸਾਹਿਬਾਂ ਉੱਤੇ ਡਿੱਗ ਪਈ ਮਿਰਜ਼ਾ ਨਾ ਮਾਰੋ ਉਹਦਾ ਕਾਵੇੜ ਤੋਂ ਗੁੱਟ ਤੇ ਗਲਾ ਗੁੱਟ ਤੇ ਮਾਰਿਆ ਗਿਆ ਵੀ ਅੱਗੇ ਮਿਰਜ਼ੇ ਨਾਲ ਆ ਗਈ ਮੁੰਡੇ ਦਾ ਵਿਰਾ ਵੀ ਮਰੀ ਗਿਆ ਮੰਗਿੰਦੋੜ ਵੀ ਹੁਣ ਮਿਰਜ਼ੇ ਨੂੰ ਬਚਾਉਣ ਲੱਗੀ ਕਾਵੇੜ ਤੋਂ ਇਹ ਨੰਨੂ ਦੋਵਾਂ ਨੂੰ ਪਹਿਲੇ ਉਹ ਖਾਨ ਸ਼ਬੀਰ ਵੀ ਮਾਰ ਲਿਆ ਸਾਹਿਬਾਂ ਦਾ ਭਾਈ ਵੀ ਧਾਰ ਚੜਾਲ ਤੇ ਮੰਗਿੰਦਾਲ ਨੂੰ ਜੇ ਸਰਮੋੜ ਮਿਰਜ਼ੇ ਨੂੰ ਮਾਰਨ ਲੱਗੇ ਉੱਤੇ ਡਿੱਗੀ ਇਹਦਾ ਗਲਾ ਗੁੱਟ ਤੇ ਵੀ ਸਾਹਿਬਾਂ ਨੂੰ ਹੀ ਮਾਰ ਗਚਰਨੇ ਪਿੱਛਾ ਖੜੀ ਰਹੀ ਤੇ ਮੁੜ ਤੇ ਜਿਉਂਦੀ ਨੂੰ ਪਿੱਛਾ ਲੈ ਜਾਵੇ ਨਾ ਮਰਿੰਦੇ ਜਾਂ ਜੋ ਕਰਦੇ ਉਹਨਾਂ ਬੰਦੇ ਘੋੜੀਆਂ ਤੇ ਰੱਖੇ ਤੇ ਪਿੱਛਾ ਜੰਗ ਇੱਥੋਂ ਘੋੜੀ ਮੁੜ ਗਈ ਇਹ ਦਾਨਾਬਾਦ ਅੱਗੋਂ ਪਿਓ ਬਿਰਾਵਾਂ ਬਹਿਣ ਵੇਖੀ ਵੀ ਘੋੜੀ ਆ ਗਈ ਸਖਣੀ ਜਿਹੜੀ ਗਈ ਡਬੇਲਾ ਲੈਣ ਆਉਣਾ ਦੋਹਾਂ ਹੱਥ ਆ ਖੱਲੀ ਗਈ ਘੋੜੀ ਉਹਨਾਂ ਕਦਮਾਂ ਤੇ ਮੁੜ ਹੱਟ ਪਈ ਪਿਓ ਬਿਰਾਮ ਕੇ ਟੁਰ ਪਈ ਜੰਗਲ ਬਾਹਰ ਹੈ ਘੋੜੀ ਹੁਣ ਕਿਤੇ ਜਾ ਰਹੀ ਘੋੜੀ ਜੀ ਬੱਕੀ ਉੱਤੇ ਆ ਤੇ ਖਲੋ ਰਹੀ ਪਿੱਛੋਂ ਪਿਓ ਬਿਰਾ ਨਚਾਇਆ ਇਹ ਖੁਦਾ ਉਹਨਾਂ ਦੇ ਦਿਲ 'ਚ ਰਹਿਮ ਕਿਵੇਂ ਕਰਤੇ ਆਇਆ ਹੈ ਕਿਵੇਂ ਨਹੀਂ ਅੱਲਾ ਪਾਕ ਉਹਨਾਂ ਨੂੰ ਆ ਆਪਣੀ ਦਾਨਾਬਾਦ ਦੀ ਜਗੀਰ ਸਮੇਂ 'ਚ ਇੱਥੇ ਮਿਰਜ਼ੇ ਨੂੰ ਨਵਾਜ਼ ਦੁਆ ਤੇ ਜਨਾਜ਼ਾ ਕਰਤੇ ਰੱਖਿਆ ਗਿਆ। ਹੋਰ ਕਬਰਸਤਾਨ ਉੱਥੇ ਚਾਹ ਮੁਰਬਾਂ 'ਚ ਮਦਰਸਾ ਦਾਨਾਬਾਦ ਦੇ ਨਾਲ ਘਰ ਦੇ ਕੋਲ ਵੀ ਜੀ ਦਫਨਾ ਸਕਦੇ ਆ। ਇੱਕ ਜੰਡ ਇੱਕ ਵਾਣ ਇੱਕ ਛੱਪੜੀ ਇੱਕ ਨਿਸ਼ਾਨ ਕਾਇਮ ਰਹਿਣਾ ਤੇ 15-16 ਚੇਤਰ ਨੂੰ ਆਪਾਂ ਚੱਟਾਂ ਦੀ ਕਬੱਡੀ ਕਰਾਉਂਦੇ ਆ ਇਹਦਾ ਉਰਸ ਹੁੰਦਾ 28 ਮਹਾਰਾਜ ਤੋਂ 29 ਨੂੰ ਤੇ ਕੱਤਿਆਂ 'ਚ ਆਪਾਂ ਘੋੜੀ 40-50 ਬਜਾ ਲੈਂਦੇ ਆ। ਇਹ ਇਹਦੀ ਸ਼ੁਰੂ ਤੋਂ ਲੱਗਦੇ ਰੌਣਕ ਬਣੀ ਹੱਸਦਾ ਰਹਾ ਇੱਕੇ ਛਾਲ ਮਾਰੀ ਨਹੀਂ ਛਾਲ ਦੀ ਜੀ ਨਾ ਇਹਦੇ 'ਚ ਮੁੜੇ ਜਿਹੜੇ ਦੁਨੀਆ ਸੁਣਾਉਣ ਵਾਲੀ ਨਾ ਨਾਨੂੰ ਹੀ ਪਤਾ ਲੱਗਦਾ ਵੀ 28 ਮਾਰੇ ਨਹੀਂ ਅਸਲ ਇਹਦੇ 'ਚ ਇਹਦਾ ਕੋਈ ਹੋਰ ਨਹੀਂ ਪੁੱਛਦੇ ਅਸੀਂ ਗੱਲ ਮਿਰਜ਼ੇ ਦੇ ਜਨਾਜ਼ੇ ਤੋਂ ਸਿੱਧਾ ਚੱਟਾਂ ਵਾਲੀ ਕਬੱਡੀ ਤੇ ਆ ਗਈ। ਨਹੀਂ ਵੰਜ ਮਖ ਮੇਲਾ ਲੱਗਦਾ ਹੈ ਨਾ ਉਰਸ ਲੱਗਦਾ ਹੈ ਉਹ ਤਾਂ ਮਦਦ ਸੀ ਜਦੋਂ ਉਹ ਸਵਾਲ ਕਰ ਲਓ ਕਰਦੇ ਨੇ ਜੀ ਬੜੇ ਹੁਣ ਸਿੱਖ ਸਰਦਾਰ ਮੇਰੇ ਕੋਲ ਕੋਈ 2 ਮਹੀਨੇ ਹੋ ਗਏ 2 ਗੱਡੀਆਂ ਤੇ ਆਏ ਨੂੰ ਅੱਗੇ ਇੱਕ ਸਿੱਖਣੀ ਤੇ ਇੱਕ ਸਿੱਖ ਆਣ ਕੈਨੇਡਾ ਚ ਉੱਥੇ ਇੰਡੀਆ ਆਇਆ ਉਹ ਹੋ ਗਏ ਉਹ ਪੁੱਛਦੇ ਨੇ ਵੀ ਇਹਦਾ ਕੋਈ ਰੌਣਕ ਮੇਲਾ ਬਣਾਉਂਦੇ ਹੋ ਕਿ ਨਹੀਂ ਉਹ ਮੈਂ ਤਾਂ ਤੁਹਾਨੂੰ ਇਹ ਕੀਤੀ ਸਵਾਲ ਕਰਦੇ ਅਸਲ ਚ ਦੱਸਾਂ ਕਿ ਇਹਨਾਂ ਨਾਲ ਸਾਰੇ ਬੰਦਿਆਂ ਨੇ ਇਹ ਦਾਸਤਾਨ ਜਦੋਂ ਸ਼ੁਰੂ ਕਰਦੇ ਨੇ ਬੰਦੇ ਕੋਈ ਗੱਲ ਨਹੀਂ ਪੁੱਛਦੇ ਹੈ ਇਹ ਫਿਰ ਆਪਣੀ ਸਾਰੀ ਸੁਣਾਉਂਦੇ ਆ ਤੇ ਉਹ ਉਸ ਵਿੱਚੋਂ ਕਮਰਸ਼ੀਅਲ ਬ੍ਰੇਕ ਅਸੀਂ ਵਿੱਚ ਅਸੀਂ ਤਾਂ ਆਦਤ ਹੈ ਨਾ ਤੁਹਾਨੂੰ ਵਿੱਚ ਸਵਾਲ ਕਰਨ ਦੀ ਹੁਣ ਤੁਸੀਂ ਹੁਣ ਕਰ ਲਓ ਹਾਂ ਹੁਣ ਜੀ ਕਰ ਅੱਛਾ ਹੁਣ ਇੱਕ ਤਾਂ ਇਹ ਸੀ ਸਵਾਲ ਕਿ ਇੱਕ ਤਾਂ ਤੁਸੀਂ ਰੂਟੀਨ ਦੇ ਤੇਜ਼ੀ ਚ ਦੱਸ ਗਏ ਹੁਣ ਸਾਨੂੰ ਇਹ ਦੱਸੋ ਕਿ ਜਿਹੜਾ ਮਿਰਜ਼ੇ ਦੇ ਬਾਪ ਦੀ ਔਲਾਦ ਆ ਨਾ ਜਿਹੜੀ ਉਹ ਰਾਹ ਵੰਜਲ ਦੀ ਕਿੱਥੇ ਕਿੱਥੇ ਬੈਠੀ ਆ ਜਿੱਥੇ ਹੁਣ ਬੈਠਿਆ ਨਾ ਇਸ ਤੋਂ 3 ਮੀਲਾਂ ਤੇ ਚੜਦੇ ਆਪਣਾ ਠਾਣਾ ਸੈਦ ਵਾਲਾ ਤਹਿਸੀਲ ਜ਼ਿਲ੍ਹਾ ਆਪਣਾ ਨਨਕਾਣਾ ਸਾਹਿਬ ਜਿਹੜਾ ਡੇਕ ਦੇ ਚੜ੍ਹਦੇ ਕਿਨਾਰੇ ਨਨਕਾਣੇ ਦੇ ਦੂਜੇ ਬੈਠਿਆ ਉਹ ਹੈ ਗਰਜੇ ਦੀ ਨਸਲ ਅੱਛਾ ਸਰਜੇ ਦੀ ਡੇਕ ਤੁਲਨ ਦੇ ਬੈਠੀ ਤਹਿਸੀਲ ਜਿਹੜਾ ਜ਼ਿਲ੍ਹਾ ਫੈਸਲਾਬਾਦ ਤੇ ਨੂਰ ਸਮਨ ਦੀ ਆਪਣੀ ਸਾਹੀਵਾਲ
ਇਹ ਤਿੰਨਾਂ ਮਿਰਜ਼ੇ ਦੇ ਬਿਰਾਵਾਂ ਦੀ ਅਗਾਂ ਜਿਹੜੀ ਨਸਲ ਤੇ ਜਿਹੜਾ ਰਾਏ ਰਹਿਮੂ ਸੀ ਤਾਇਆ ਸੀ ਜਿਹੜਾ ਮਿਰਜ਼ੇ ਦਾ, ਉਹਦੀ ਨਸਲ ਕਿੱਥੇ ਉਹ ਜੀ ਬੈਠੀ? ਆਪਣਾ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਡਸਕੇ ਚ ਆਪਣੇ 4 ਪਿੰਡ ਸਾਈਆਂ ਦੇ। ਅੱਛਾ। ਹਾਂ ਜੀ ਬਾਬਿਆਂ ਦੇ ਨੇ ਜਦੋਂ ਇਹ ਲੜਾਈ ਬਣੀ ਹੈ ਨਾ ਉਦੋਂ ਦਾਨਾਬਾਦ ਛੱਡਿਆ ਗਿਆ। ਜਦੋਂ ਅੰਗਰੇਜ਼ਾਂ ਦੀ ਹਕੂਮਤ ਸੀ ਇਹ ਜਗੀਰ ਆਪਣੀ ਵਰਤੀ ਗਈ, ਉੱਥੇ ਸਾਨੂੰ 90 ਕਿੱਲਾ ਡਿਆ ਜਿਹੜੇ ਦੇ ਬਾਈ ਗਰਜੇ ਦੀ ਨਸਲ। ਸਾਈ ਜਿਹੜੇ ਆ ਯਾਨੀ ਕਿ ਰਾਏ ਰਹਿਮੂ ਦੀ ਔਲਾਦ ਚੋਂ। ਹਾਂ ਹਾਂ। ਅੱਛਾ, ਹੁਣ ਇਹ ਦੱਸੋ ਵੀ ਇੱਥੇ ਯਾਨੀ ਕਿ ਮੇਲੇ ਦੇ ਹਵਾਲੇ ਨਾਲ ਇੱਕ ਤਾਂ ਹੁੰਦੀ ਆ ਘੋੜੀਆਂ ਦੀ ਦੌੜ ਹਾਂ ਕੱਤੇ ਕੱਤੇ ਚ, ਕੱਤੇ ਦੀ ਕਿੰਨੀ ਤਰੀਕ ਨੂੰ? ਮੁਕਰਰਾ ਤਰੀਕ ਨਹੀਂ ਉਹਦੀ ਇੰਜ ਵੀ ਜੇ ਆਪਾਂ ਨੂੰ ਇਧਰ ਰਕਬਾ ਜਲ ਜਾਵੇ ਨਾ ਜਾਂ ਇਦੋਂ ਉਹ ਸਿਰ ਆਪਾਂ ਇੱਕ ਦਾਂਦਿਆਂ ਦੀ ਤਰੀਕ ਬਣਾਉਂਦੇ ਆ, ਦਾਂਦਿਆਂ ਚ 40-50 ਘੋੜੇ ਇਕੱਠੀ ਕਰ ਲੈਂਦੇ ਆ ਤੇ ਮੇਲੇ ਦੀ 28-29 ਮਾਰਚ ਹੁੰਦੀ ਹੈ। ਹਾਂ ਦੁਬਾਰਾ ਕਰੋ ਜੀ ਸਾਰਾ। ਨਹੀਂ ਹੋ ਗਿਆ ਹੁਣ ਕਹਿੰਦੇ ਹਾਂਜੀ ਉਹ ਗੱਲ ਨਹੀਂ ਉਹ ਜੀ ਸਾਰੀ ਹੋ ਗਈ। ਮੇਲਾ ਕਿਹੜੀ 15 16 ਇਹ ਦੋ ਜੀ ਉਹ ਸਾਰੇ ਕੀਤੀ ਮੱਝਾਂ ਤੇ ਗਏ 300 ਖਰੋ ਇੱਥੋਂ ਗਿਆ ਛੱਡਿਆ ਤਾਂ ਮੱਝਾਂ ਤੇ ਉਦੋਂ ਦਾਨਾਬਾਦ ਛੱਡਿਆ ਗਿਆ। ਨਹੀਂ ਇਹ ਐਸ ਗੱਲ 'ਚ ਨਹੀਂ ਹੋਣਾ ਨਹੀਂ ਹੋਈ। ਹਾਂ ਅੱਛਾ ਇਹ ਦੱਸੋ ਮੈਂ ਹੁਣ ਅੱਛਾ ਜਦੋਂ ਇੱਕ ਮਿੰਟ ਅੱਛਾ ਮਿਰਜ਼ੇ ਨੂੰ ਮਾਰ ਦਿੱਤਾ ਇੱਥੇ ਤੇ ਸਾਹਿਬਾਂ ਨੂੰ ਵੀ ਮਾਰ ਦਿੱਤਾ ਤੇ ਖਰਲਾਂ ਦਾ ਐਡਾ ਵੱਡਾ ਕਬੀਲਾ ਸੀ, ਉਹਨਾਂ ਨੇ ਬਦਲਾ ਨਹੀਂ ਲਿਆ ਫਿਰ ਉਹਨਾਂ ਕੋਲੋਂ? ਜੀ 300 ਖਰੋ ਛੱਡਿਆਂ ਤੇ ਮੱਝਾਂ ਤੇ ਚੜ੍ਹ ਤੇ ਗਏ ਵੀ ਘੋੜੀਆਂ ਤੇ ਜਾ ਵੀ ਇਹ ਲੜਾਈ ਤਾਂ ਸਾਡੇ ਬੰਦੇ ਚੱਲੇ ਦੁੜਾਵਾ ਨਾਮ ਹੈ। ਉਦੋਂ ਜਦੋਂ ਬਦਲਾ ਲੈਤੇ ਆਏ ਜਿਹੜੇ ਜੱਲੇ ਮਾਰ ਆਏ ਜਿਹੜੇ ਵੱਡੇ ਗਏ ਹੋਏ ਆਣ ਜਾਂ ਛੋਟੇ ਬੱਚੇ ਉਹਨਾਂ ਦੇ ਉਹ ਬੱਚੇ ਉਦੋਂ ਦਾਨਾਬਾਦ ਛੱਡਿਆ ਗਿਆ। ਰਾਹ ਰਾਮਤ ਡਸਕੇ ਨਿਕਲ ਗਿਆ, ਇਹ ਸਾਹੀਵਾਲ ਨੂੰ ਨਿਕਲ ਗਿਆ। ਉਦੋਂ 5 ਸਾਲਾਂ ਪਛਾਤ ਹੋਣਾ ਆਪਣਾ ਬਦਲਾ ਲੈ ਕੇ ਤੇ ਜੂ ਛੱਡਤੀ। ਉਦੋਂ ਜੂ ਛੱਡ ਇਹ ਸੜਾ ਆ ਗਈ ਅੰਗਰੇਜ਼ਾਂ ਨਾਰਾਂ ਕੱਢੀਆਂ ਜ਼ਮੀਨਾਂ ਵਰਸਾਈਆਂ 2-300 ਮੁਰਬਾ ਜਿਹੜਾ ਰਾਹ ਰਾਮਤ ਰਾਹ ਜਲਦਾ ਨਾ ਰਕਬਾ ਕੱਚੀ ਜ਼ਮੀਨ ਦਾ ਕਬਜ਼ਾ ਇਹ ਕੰਮਾਂ ਉਹਨਾਂ ਨੂੰ ਤਕਸੀਮ ਕੀਤਾ ਗਿਆ। ਉੱਥੇ ਸਾਨੂੰ ਜਿਹੜੇ ਨਨਕਾਣੇ ਦੀ ਉਹਦੇ ਬੈਠਾ 90 ਕਿੱਲਾ ਦੋ ਖੂਹਾਂ ਦੀ 45 ਕਿੱਲਾ ਹੈ। ਯਾਨੀ ਕਿ ਜ਼ਮੀਨ ਫਿਰ ਅੰਗਰੇਜ਼ਾਂ ਨੇ ਵੰਡ ਦਿੱਤੀ ਆ? ਵੰਡ ਦਿੱਤੀ ਹਾਂ, ਜਿਹੜੀਆਂ ਬਾਹ ਗਈਆਂ ਉਹਨਾਂ ਨਾਰਾਂ ਕੱਢੀਆਂ ਜ਼ਮੀਨਾਂ। ਯਾਨੀ ਕਿ ਫਿਰ ਖਰਲਾਂ ਨੇ ਬਦਲਾ ਤਾਂ ਲੈ ਲਿਆ। ਉਹ ਗੱਲ ਲਾਵਾਂ ਵਾਲੀ ਕਾਨੀ ਲੰਦੀ ਫੁਰਦੀ ਚੰਦਾ ਉਹ ਬਦਲੇ ਵਾਲੀ ਨਿਰੀ ਮੇਰੇ ਅੱਖ ਹੈ ਮੂੰਹ ਦੀ ਅੱਖੀ ਨਹੀਂ। ਹਰ ਕਿਸੇ ਨੂੰ ਪਤਾ ਵੀ ਛੱਡਿਆਂ ਤੇ ਮੱਝਾਂ ਨੂੰ ਨੱਕਾ ਮਾਰ ਤੇ ਗਏ ਵੀ ਬੱਜੇ ਸਾਡਾ ਵੀ ਮਰ ਕੇ ਆਣਾ ਜਾਂ ਮਾਰ ਕੇ ਆਣਾ। ਗੱਲ ਤਾਂ ਇੱਥੇ ਓਏ ਹੋਏ ਹੋਏ ਕੀ ਬਾਤ। ਮੇਲੇ ਵਾਲੀ ਗੱਲ ਪੁੱਛੋ ਜੀ। ਮੇਲਾ ਕਿਹੜੀ ਤਰੀਕ ਨੂੰ ਲੱਗਦਾ ਵਾ ਜੀ? ਹੁਣ ਦੱਸ ਨਹੀਂ ਦਿੱਤਾ। ਨਹੀਂ ਕੋਈ ਨਹੀਂ ਇਹ ਜੀ ਦੇਸੀ ਮਹੀਨਾ ਆਪਣਾ ਹੁੰਦਾ 15 ਚੇਤਰ ਤੇ 16। ਅੱਛਾ 28 ਮਾਰਚ ਤੇ 29 ਇਹ ਦੋ ਹੈ। ਅੱਛਾ ਮੇਲੇ ਤੇ ਕੀ ਕੁਛ ਹੁੰਦਾ ਵਾ? ਇਹ ਖੇਡ ਹੀ ਸੀ ਇੱਕ ਤੇ ਕਰਾਉਂਦੇ ਆ 28 ਮਾਰਚ ਨੂੰ 16 ਨੂੰ ਮੁੜ ਆਪਣੀਆਂ ਦੀਆਂ ਬਣਾ ਆਉਂਦੀਆਂ ਅਸੀਂ ਵੱਡੀ ਰੌਣਕ ਨਹੀਂ ਬਣਾਉਂਦੇ ਆਪਾਂ ਤੋਂ 3 ਮੀਲ ਨਨਕਾਣੇ ਦੀ ਹਦੂਦ ਹੈ ਜਿੱਥੇ ਬਿਰਾ ਗਰਜੇ ਦੀ ਨਸਲ ਬੈਠਾ ਨਾ ਇਸ ਤੋਂ ਲੰਘਦੇ 3 ਮੀਲ ਤਹਿਸੀਲ ਜਿਹੜਾ ਜ਼ਿਲ੍ਹਾ ਫੈਸਲਾਬਾਦ ਦੇ ਇਲਾਕੇ 'ਚ ਅਸੀਂ ਸਾਰੀ ਬਿਰਾਦਰੀ ਰਾਤ ਤੇ ਤਾਂ ਆਪਣਾ 15 ਚੱਟਾਂ ਵਾਲੀ ਕਬੱਡੀ ਕਰਾਉਂਦੇ। ਅੱਛਾ ਮਿਰਜ਼ਾ ਜਿਹੜਾ ਨਾ ਸਭ ਤੋਂ ਚੰਗਾ ਗਾਇਆ ਆਲਮ ਲੋਹਾਰ ਨੇ। ਆਲਮ ਤਾਂ ਮਨ ਕੇ ਫਰੋਦ ਦਿੱਤੇ ਤੇ ਆਲਮ ਲੋਹਾਰ ਵੀ ਇੱਥੇ ਆਇਆ ਕਦੇ? ਆਲਮ ਲੋਹਾਰ ਉਦੋਂ ਆਇਆ ਜਦੋਂ ਇਹਦੇ ਤੇ ਵਣ ਡਿੱਗਾ ਆ ਤੇ ਘੋਰਾਂ ਦੀਆਂ ਨਾਲ ਜ਼ਮੀਨ ਦੇ ਪੰਦੀ ਨਹੀਂ ਖੜੀ ਉਹ ਜਿਹੜਾ ਆਲਮ ਲੋਹਾਰ ਆਇਆ ਉਹ ਉਹਦੀਆਂ ਘੋਰਾਂ ਜਦੋਂ ਵਣ ਡਿੱਗਾ ਨਾ ਬੱਕੀ ਦੀ ਖਬਰ ਲੋ ਐਡਾ ਥੜਾ ਖਬਰਾਂ ਦਾ ਛੋਟੀ ਹਟਦੀਆਂ ਉਸਰੀਆਂ ਜਾਂ ਗਾਰੇ ਨਾਲ ਪਿਓ ਸਾਡੇ ਆਉਣਾ ਪੰਡ ਕਸੂੜੀ ਦੀ ਲੈਣੀ ਇੱਥੋਂ ਗਾਣੀ ਮਾਰਨੀ ਗਾਰੇ ਦੀ 2-4 ਛੋਰੀ ਲਿਆ ਤੇ ਲਿਮ ਜਾਣੀਆਂ। ਉਦੋਂ ਆਲਮ ਲੋਹਾਰ ਆਇਆ ਤੇ ਉਸ ਵੇਖ ਤੇ ਰਖਾਠ ਲਿਖੇ ਜਾਂ ਗਾਇਆ ਆਪਣੇ ਅੱਖੀ ਨਾਲ ਵੇਖ ਤੇ ਬਣਾਇਆ। ਆਲਮ ਲੋਹਾਰ ਮਣਕੇ ਫਰੋਦ ਦਿੱਤਣ ਜੀਵਨ ਦੇ ਕੋਈ ਵਾਧਾ ਘਾਟਾ। ਆਲਮ ਲੋਹਾਰ ਤੋਂ ਇਲਾਵਾ ਹੋਰ ਕੋਈ ਮਿਰਜ਼ਾ ਗਾਣੇ ਵਾਲੇ ਬੰਦੇ? ਗਾਵਾਂ ਵਾਲੇ ਤੋਂ ਲਖਾਣ ਪਰ ਜਿਹੜਾ ਆਲਮ ਲੋਹਾਰ ਗਾਇਆ ਉਹਦੇ ਵਰਗਾ ਉਹ ਤੈਨੂੰ ਪਤਾ ਹੈ ਮੇਰੀ ਉਮਰ ਇੱਕ ਹੀ ਹੋਣੀ ਹੈ। ਜਦੋਂ ਆ ਆਪਣਾ ਸ਼ਾਦੀਆਂ ਵਿਆਹਾਂ ਹੁੰਦੀਆਂ ਨਾ ਅਸੀਂ ਪੱਕਾ ਹੁੰਦੇ ਨੇ ਜਿਹੜੀ ਮਸਜਿਦ ਦੇ ਤੇ ਤਵੇ ਚੱਲਦੇ ਆ ਹੈ ਉਹ ਚੌਂ ਪਿੰਡਾਂ ਜਦੋਂ ਆਲਮ ਲੋਹਾਰ ਦਾ ਆਂਦਾ ਤੇਰੀ ਖੈਰ ਹੋਵੇ ਪਹਿਰੇਦਾਰ ਆ ਕੇ ਰੋਜੇ ਦੀ ਜਾਲੀ ਚੁੰਮ ਲੈਣ ਦੇ ਇਹ ਤੇ ਮਿਰਜ਼ੇ ਦੇ ਰਖਾੜ ਤੇ ਸਾਰੇ ਆਲਮ ਜਦੋਂ ਕਹਿੰਦੇ ਨੇ ਹੁਜਰਾ ਸ਼ਾਹ ਮਕੀਮ ਤੇ ਹਾਂ ਉਹ ਵੀ ਗੱਲ ਸੁਣੀ ਹੋਈ ਹੈ ਤੁਸੀਂ ਵੀ ਤਾਂ ਮੰਨ। ਬਾਕੀ ਉਹਦਾ ਜਿਹੜਾ ਇੱਥੇ ਹੈ ਕਿ ਜਦੋਂ ਮਿਰਜ਼ਾ ਫੌਤ ਹੋ ਗਿਆ ਇੱਥੇ ਤੇ ਫਿਰ ਬੱਕੀ ਗਈ ਤੇ ਉਹਦਾ ਜਿਹੜਾ ਵਾ ਭੈਣ ਦਾ ਜਿਹੜਾ ਕਰਦੀ ਆ ਉਹ ਭਾਈ ਦਾ ਅਫਸੋਸ ਵਾਲਾ ਜਿਹੜਾ ਪਿਓ ਬਿਰਾਵਾਂ ਬੈਣ ਵੇਖੀ ਨਾ ਵੀ ਘੋੜੀ ਆ ਗਈ ਸਖਣੀ ਜਿਹੜੀ ਗਈ ਦੁਬੇਲਾ ਲੈਣ ਆਉਣਾ ਦੋ ਸਵਾਰਾਂ ਤਾਂ ਖਾਲੀ ਗਈ ਘੋੜੀ ਵਫਾਦਾਰ ਜਾਨ ਮਾਰ ਵੇਖੋ ਜੀ ਆਪਣਾ ਮੁੜ ਹੱਟ ਪਈ
ਪਿਓ ਬਿਰਾ ਮਗਰ ਟੁਰ ਪਈ ਜੰਗਲ ਬਾਹਰ ਘੋੜੀ ਕਿਤੇ ਜਾ ਰਹੀ ਜਦੋਂ ਉੱਥੇ ਆਦ ਖੜੋ ਰਹੀ ਪਿੱਛੋਂ ਪਿਓ ਬਿਰਾ ਉਹਨਾਂ ਚਾਇਆ ਇਹ ਖੁਦਾ ਉਹਨਾਂ ਦੇ ਦਿਲ 'ਚ ਰਹਿਮ ਆਇਆ ਅੱਲਾਹ ਪਾਕ ਉਹਨਾਂ ਨੂੰ ਮਰਲਾ ਇੱਥੇ ਬਖਸ਼ਿਆ ਆ ਹੋਰ ਚਾਹ ਮੁਰਗਿਆਂ 'ਚ ਕਬਰਸਤਾਨ ਹੈ ਦਾਨਾਬਾਦ ਦੇ ਨਾਲ ਘਰ ਦੇ ਕੋਲ ਵੀ ਜਾ ਕੇ ਉੱਥੇ ਦਫਨਾ ਸਕਦੇ